ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਐਸੇ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਪੰਜਾਬੀ ਰੇਡੀਓ ਐਸੇ ਨੂੰ ਇਸ ਵੇਲੇ ਤੁਸੀਂ AM FM ਸਟੇਸ਼ਨਸ ਦੇ ਨਾਲ ਰੇਡੀਓ ਸੈੱਟ ਤੇ ਨੈੱਟ ਤੇ ਮੋਬਾਈਲ ਐਪ ਤੇ ਸੋਸ਼ਲ ਮੀਡੀਆ ਪਲੇਟਫਾਰਮਸ ਫੇਸਬੁੱਕ YouTube ਤੇ ਸੁਣ ਰਹੇ ਹੋ ਦੇਖ ਰਹੇ ਹੋ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਅੱਗੇ ਵਧਣ ਤੋਂ ਪਹਿਲਾਂ ਦੱਸਦੇ ਚੱਲੀਏ ਕਿ ਅੱਜ ਦਿਨ ਵੀਰਵਾਰ ਹੈ, ਸਾਲ 2023 ਦੀ ਅੱਜ 16 ਫਰਵਰੀ ਹੈ। ਪ੍ਰੋਗਰਾਮ ਦੇ ਵਿੱਚ ਖਬਰਾਂ ਤੇ ਚਰਚਾ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਮਿੰਟੂ ਗੁਰਸਰੀਆ ਜੀ। ਉਹਨਾਂ ਦਾ ਸਵਾਗਤ ਕਰਦੇ ਹਾਂ। ਪਹਿਲਾਂ ਫਿਰ ਕਰਾਂਗੇ ਕਿ ਅਹਿਮ ਖਬਰਾਂ ਨੂੰ ਲੈ ਕੇ ਚਰਚਾ। ਮਿੰਟੂ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਜੀ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਉਹਨਾਂ ਦਾ ਨੰਬਰ ਹੈ 408 272 2500। ਕਵਰਡ ਕੈਲੀਫੋਰਨੀਆ, ਓਬਾਮਾ ਕੇਅਰ ਬਾਬਤ, ਮੈਡੀਕੇਅਰ ਦੇ ਬਾਬਤ ਅਮਰੀਕਾ ਭਰ ਦੇ ਵਿੱਚ ਸੇਵਾਵਾਂ ਦਿੰਦੇ ਨੇ। ਕਿਸੇ ਵੀ ਪਾਲਿਸੀ ਦੇ ਵਿੱਚ ਚੇਂਜ ਕਰਾਉਣਾ ਜਾਂ ਹੋਰ ਜਾਣਕਾਰੀਆਂ ਚਾਹੀਦੀਆਂ ਨੇ ਤਾਂ ਅੱਜ ਹੀ ਡਾਇਲ ਕਰੋ 408 272 2500। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ ਅਟਾਰਨੀ ਟਰਕੀਆਨਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਵਾਲ ਕਰਨਾ ਚਾਹੁੰਦੇ ਹੋ ਜਾਂ ਕੋਈ ਸਲਾਹ ਕਰਨੀ ਚਾਹੁੰਦੇ ਹੋ ਤਾਂ ਉਹਨਾਂ ਦਾ ਨੰਬਰ ਹੈ 408 415 909 0503। ਜੀਕੇ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰ ਵੁੱਡਲੈਂਡ, ਪਰਮਜੀਤ ਕੌਰ ਅੰਗੀ ਵੈਕਾਵਿਲ, ਹਰਨੇਕ ਸਿੰਘ ਪਾਬਲਾ ਇੰਡੀਅਨ ਕੰਜ਼ੀਨੈਂਟਨ, ਸਰਬਜੀਤ ਸਿੰਘ ਸ਼ੋਕਤ ਟਰਲਕ, GN ਲੂਬ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਅਸੈਂਟਾ ਨੇਲਾ ਦੀ ਨਿਮਾ ਸੋਤਾ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ 209 277 0113 ਤੇ। ਜੱਸੀ ਗਿੱਲ ਬੇਕਰਸਫੀਲਡ ਤੋਂ, ਬੂਟਾ ਸਿੰਘ ਰਾਣੀਪੁਰ ਫਰੈਜ਼ਨੋ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਮਿੰਟੂ ਜੀ ਖਬਰਾਂ ਦੀ ਸ਼ੁਰੂਆਤ ਕਰੀਏ ਤੇ ਗੱਲ ਸ਼ੁਰੂ ਕਰ ਲੈਂਦੇ ਹਾਂ ਨਿੱਕੂ ਵਾਲੇ ਬਾਬੇ ਤੋਂ। ਵੈਸੇ ਉਹਦੇ ਧਾਮ ਦਾ ਨਾਮ ਤਾਂ ਬਗੇਸ਼ਵਰ ਧਾਮ ਹੈ, ਪਰ ਉਹਦਾ ਨਾਂ ਹੀ ਆਲੀ ਪੈ ਗਈ ਨਿੱਕੂ ਵਾਲਾ ਬਾਬਾ। ਇੱਕ ਹੋਰ ਵਿਵਾਦ ਦੇ ਵਿੱਚ ਫਸ ਗਿਆ ਇਹ। ਨਹੀਂ, ਬਗੇਸ਼ਵਰ ਧਾਮ ਜਦੋਂ ਨਾਂ ਲਵਾਂਗੇ ਤਾਂ ਕੁਝ ਲੋਕ ਕਨਫਿਊਜ਼ ਹੋ ਜਾਣਗੇ ਕੌਣ ਆ, ਬਟ ਗੱਲ ਇਹ ਆ ਹਾਂਜੀ ਕਿ ਨਿੱਕੂ ਵਾਲੇ ਬਾਬੇ ਤੋਂ ਸਮਝ ਪੈ ਜਾਂਦੀ ਆ। ਖੈਰ ਦੇਖੋ, ਪੰਜਾਬ ਦੇ ਵਿੱਚ ਇਸੇ ਤਰ੍ਹਾਂ ਹੀ ਚੱਲਦੀ ਹੈ ਗੱਲ, ਪਰ ਇਹਦਾ ਨਾਂ ਧਰੇਂਦਰ ਸ਼ਾਸਤਰੀ ਹੈ। ਜੀ ਤੇ ਅਸਲ ਦੇ ਵਿੱਚ ਕੀ ਹੈ ਕਿ ਜੇ ਤੁਸੀਂ ਦੇਖੋਗੇ ਇਹਦਾ ਵਿਵਾਦ ਜਿਹੜਾ ਆ ਉਹ ਹੁਣ ਬਹੁਤ ਜ਼ਿਆਦਾ ਇਸ ਵੇਲੇ ਉੱਠਿਆ। ਉਹ ਇਸ ਚੀਜ਼ ਨੂੰ ਲੈ ਕੇ ਉੱਠਿਆ ਕਿਉਂਕਿ ਉੱਥੇ ਇੱਕ ਔਰਤ ਦੀ ਮੌਤ ਹੋ ਗਈ ਆ। ਔਰਤ ਜੀ ਨੂੰ ਕੋਈ ਗੁਰਦਿਆਂ ਦਾ ਰੋਗ ਸੀ, ਉਹ ਲੈ ਕੇ ਆਏ ਉੱਥੇ। ਉਹਦੇ ਘਰ ਵਾਲੇ ਦਾ ਕਹਿਣਾ ਆ ਕਿ ਉਹ ਠੀਕ ਠਾਕ ਸੀ ਸਵੇਰੇ, ਪਰ ਬਾਅਦ ਦੇ ਵਿੱਚ ਉਹਦੀ ਹਾਲਤ ਵਿਗੜੀ। ਉਹ ਤੇ ਇੱਥੋਂ ਤੱਕ ਵੀ ਆਂਦਾ ਆ ਕਿ ਮੁੜ ਕੇ ਉਹਨੂੰ ਕਿਹਾ ਗਿਆ ਕਿ ਇਹਨੂੰ ਚੁੱਕ ਕੇ ਲੈ ਜਾ ਇੱਥੋਂ, ਮਤਲਬ ਕਿ ਜੋ ਉਹਦਾ ਸੋ ਕਾਲ ਲੱਗਦਾ ਦਰਬਾਰ ਵਗੈਰਾ। ਫਿਰ ਉਹ ਕਹਿੰਦਾ ਕਿ ਉਤੋਂ ਬਾਅਦ ਐਂਬੂਲੈਂਸ ਚ ਪਾ ਕੇ ਉਹਨੂੰ ਖੜਿਆ ਗਿਆ ਤੇ 2 ਘੰਟੇ ਐਂਬੂਲੈਂਸ ਖੇਤ ਚ ਖੜੀ ਰਹੀ। ਫਿਰ ਉਹਨੂੰ ਹਸਪਤਾਲ ਆਂਦਾ ਗਿਆ ਜੀ ਤੇ ਉਦੋਂ ਤੱਕ ਉਹਦੀ ਮੌਤ ਹੋ ਚੁੱਕੀ ਸੀ। ਹੁਣ ਇੱਕ ਮੌਤ ਦੱਸਦੇ ਕਿ ਪਹਿਲਾਂ ਵੀ ਹੋਈ ਆ, ਪਰ ਸਭ ਤੋਂ ਵੱਡੀ ਗੱਲ ਹੈ ਕਿ ਇੱਕ ਕੁੜੀ ਵੀ ਉੱਥੋਂ 4 ਦਿਨ ਦੀ ਲਾਪਤਾ ਮਟਿਆਰ ਕੁੜੀ ਆ, ਜੀ ਨੀਰਜਾ ਉਹਦਾ ਨਾਮ ਆ। ਤਾਂ ਇਸ ਤਰ੍ਹਾਂ ਮਤਲਬ ਕਿ 2-3 ਮਾਮਲੇ ਇਕੱਠੇ ਹੀ ਨਿਕਲੇ ਨੇ। ਤਾਂ ਹੁਣ ਇੱਕ ਵਾਰੀ ਫਿਰ ਇਹ ਧਰੇਂਦਰ ਸ਼ਾਸਤਰੀ ਇੱਕ ਵਾਰੀ ਚਰਚਾ ਦੇ ਵਿੱਚ ਆ। ਵੈਸੇ ਚਰਚਾ 'ਚ ਰਹਿੰਦਾ ਹੀ ਰਹਿੰਦਾ ਤੇ ਬਈ ਇਹਦੀ ਚਰਚਾ ਤਾਂ ਇਹੋ ਜਿਹੀ ਆ ਕਿ ਇਹਦੀਆਂ ਵੀਡੀਓ ਕਿਤੇ ਕੱਢ ਕੇ ਦੇਖੋਗੇ ਤਾਂ ਫਿਰ ਪਤਾ ਲੱਗਦਾ ਕਿ ਇਹਦੀ ਚਰਚਾ ਐਵੇਂ ਥੋੜੀ ਆ। ਇਹ ਤਾਂ ਗੰਦੀ ਗਾਲ ਕੱਢ ਦਿੰਦਾ ਵਿੱਚ। ਤਾਂ ਬਹੁਤ ਮਤਲਬ ਕਿ ਗਾਹ ਦੀਆਂ ਗੱਲਾਂ ਆਪਣੇ ਸਮਰਥਕਾਂ ਨੂੰ, ਆਪਣੇ ਪੈਰੋਕਾਰਾਂ ਨੂੰ ਵੀ ਵੱਖ-ਵੱਖ ਤਰ੍ਹਾਂ ਦੇ ਇਹ ਸ਼ਬਦ ਜਿਹੜੇ ਆ ਉਹ ਕਈ ਵਾਰ ਘੜ ਕੇ ਸੁਣਾ ਦਿੰਦਾ। ਤਾਂ ਖੈਰ ਗੱਲ ਇਹ ਆ ਕਿ ਹੁਣ ਇਹਦੇ ਵਿੱਚ ਕੋਈ ਕਾਰਵਾਈ ਤਾਂ ਕੀ ਡਾਇਰੈਕਟਲੀ ਤਾਂ ਇਹਦੇ ਖਿਲਾਫ ਕੀ ਹੋਣੀ ਹੈ, ਪਰ ਇਹ ਨਾ ਇੱਕ ਸੰਕੇਤ ਹੁੰਦਾ ਆਸਾਰਾਮ ਦਾ। ਜਦੋਂ ਕਹਿ ਲਓ ਕਿ ਸਾਰਾ ਜਿਹੜਾ ਇੱਕ ਤਰ੍ਹਾਂ ਨਾਲ ਕਹਿ ਲਓ ਬਹੁਤ ਵੱਡਾ ਉਹਦਾ ਦਬਦਬਾ ਸੀਗਾ, ਜੀ ਉਹਦਾ ਪਤਨ ਪਤਾ ਕਿੱਥੋਂ ਸ਼ੁਰੂ ਹੋਇਆ ਸੀਗਾ? ਕਿਉਂਕਿ ਕੁਝ ਬੱਚਿਆਂ ਦੀਆਂ ਲਾਸ਼ਾਂ ਮਿਲ ਗਈਆਂ ਸਨ, 3 ਕਿ 4 ਸੀ, ਗੁਜਰਾਤ ਦੇ ਵਿੱਚ ਇੱਕ ਨਦੀ ਦੇ ਕੰਢੇ ਤੋਂ। ਉਸ ਦਿਨ ਤੋਂ ਬਾਅਦ ਉਹਦਾ ਕੰਮ ਸ਼ੁਰੂ ਹੋ ਗਿਆ ਸੀ, ਕਿਉਂਕਿ ਉਹਨੇ ਵੀ ਆਪਣੇ ਆਪ ਨੂੰ ਨਾ, ਕਿਉਂਕਿ ਉਹਦੇ ਭਗਤਾਂ ਨੇ ਬਣਾ ਦਿੱਤਾ ਸੀ ਰੱਬ। ਉਹ ਵੀ ਆਪਣੇ ਆਪ ਨੂੰ ਰੱਬ ਸਮਝਣ ਲੱਗ ਪਿਆ ਸੀਗਾ। ਆ ਡੇਰਾ ਮੁਖੀ ਵੀ ਇਹ ਕੁਦਰਤੀ ਹੋਆ ਜੀ ਤਾਂ ਇਹਨਾਂ ਦੇ ਪਤਨ ਇੱਥੋਂ ਸ਼ੁਰੂ ਹੁੰਦੇ ਆ। ਤਾਂ ਹੁਣ ਧਰੇਂਦਰ ਸ਼ਾਸਤਰੀ ਬਹੁਤ ਗਾਂਹ ਚਲੇ ਗਿਆ ਸੀਗਾ। ਮਤਲਬ ਕਿ ਕੱਲਾ ਉਹ ਇਹੀ ਕੰਮ ਨਹੀਂ ਕਰਦਾ ਜਿਹੜਾ ਆਹ ਚਮਤਕਾਰ ਦੇ ਨਾਮ ਤੇ, ਉਹ ਤੇ ਜਿਸ ਤਰ੍ਹਾਂ ਦਾ ਕੱਟੜਪਣ ਵੀ ਦਿਖਾਉਂਦਾ ਹੈ, ਹਿੰਦੂਤਵ ਉਹ ਜਿਸ ਤਰ੍ਹਾਂ ਵਰਤਦਾ ਹੈ,
ਅਧਿਆਤਮ ਦੇ ਵਿੱਚ, ਉਹਦੇ ਤੇ ਵੀ ਕਈ ਧਿਰਾਂ ਇਤਰਾਜ਼ ਕਰਦੀਆਂ ਨੇ। ਪਰ ਹੁਣ ਸਮਝਾਵੇ ਬੰਦਾ ਕਿਹਨੂੰ ਇੱਥੇ। ਉੱਥੇ ਹਜ਼ੂਰ ਇਹਨਾਂ ਦੇ ਕੋਲ ਇੱਕ ਛੱਪੜ ਵਗਦਾ ਸੀਗਾ, ਵਗਦਾ ਮਤਲਬ ਕਿ ਚੱਲਦਾ ਸੀਗਾ ਤੇ ਪਾਣੀ ਪੂਣੀ ਪੈਂਦਾ ਸੀਗਾ। ਇਹਨਾਂ ਨੇ ਪੂਰ ਕੇ ਉੱਥੇ ਬਣਾਈ ਹੋਈ ਹੈ ਪਾਰਕਿੰਗ। 200 ਵਰਗ ਫੀਟ ਜਗ੍ਹਾ ਜਿਹੜੀ ਹੈ, ਉਹਦੀ ਇੱਕ ਦਿਨ ਦੀ ਕਮਾਈ 50,000 ਤੋਂ ਲੱਖ ਰੁਪਈਆ ਹੈ। ਤੇ ਉਹਦਾ ਠੇਕਾ ਪਤਾ ਕਿਹਦੇ ਕੋਲ ਹੈ? ਨਰਿੰਦਰ ਸ਼ਾਸਤਰੀ ਦੇ ਭਰਾਤਾ ਕੋਲ। ਤਾਂ ਭਾਈ ਇਹ ਇਸ ਤਰ੍ਹਾਂ ਹੀ ਚੱਲਦਾ ਸਾਰਾ ਕੁਝ। ਵਿਵਾਦ ਜ਼ਰੂਰ ਉੱਠਿਆ। ਹੁਣ ਇਹਦੇ ਤੇ ਅੱਗੇ ਕੀ ਹੁੰਦਾ ਕੀ ਨਹੀਂ ਹੁੰਦਾ ਪਤਾ ਨਹੀਂ ਹੈ, ਪਰ ਲੋਕਾਂ ਨੂੰ ਇਹ ਚੀਜ਼ ਸਮਝਣੀ ਪਵੇਗੀ ਕਿ ਜੇ ਤੁਹਾਡਾ ਜੀ ਬਿਮਾਰ ਸ਼ਮਾਰ ਆ, ਮੈਂ ਕਹਿੰਦਾ ਕਿਸੇ ਵੀ ਇਹਦੇ ਕੋਲ ਛੱਡੋ, ਨਿੱਕੂ ਵਾਲਾ ਬਾਬਾ ਜਾਂ ਟਿੰਕੂ ਵਾਲਾ, ਜੈਂਤੂ ਵਾਲਾ, ਕੋਈ ਵੀ ਬਾਬਾ ਤੁਹਾਨੂੰ ਇਦਾਂ ਦਾ ਹੈ ਨਾ, ਕਿਉਂਕਿ ਅੱਜ ਕੱਲ ਜ਼ਮਾਨਾ ਹੈਗਾ ਸੋਸ਼ਲ ਮੀਡੀਆ ਦਾ, ਸੂਚਨਾ ਤਕਨੀਕ ਬਹੁਤ ਜ਼ਿਆਦਾ ਹੈ ਕਿ ਲੋਕ ਇਦਾਂ ਦੀਆਂ ਵੀਡੀਓ ਜਾਣ ਬੁੱਝ ਕੇ ਪਾਉਂਦੇ ਨੇ, ਚਾਹੇ ਉਹ ਪਾਸਟਰ ਹੋਣ ਚਾਹੇ ਇਦਾਂ ਦੇ ਹੋਣ। ਪਰ ਕਦੇ ਵੀ ਤੁਸੀਂ ਮਤਲਬ ਕਿ ਉਹ ਛੱਡ ਕੇ ਕਦੇ ਵੀ ਇਸ ਚੱਕਰ 'ਚ ਨਾ ਪਾਓ, ਰਗੜੇ ਜਾਓਗੇ। ਮੈਂ ਤੇ ਕਈ ਵਾਰ ਇੱਥੇ ਆ ਜਾਂਦੇ ਜੀ ਫਲਾਣੇ ਨਸ਼ਾ ਛਡਾਊ ਕੇਂਦਰ ਦੇ ਵਿੱਚ ਇਸ ਤਰ੍ਹਾਂ ਨਸ਼ਾ ਛਡਾਉਂਦੇ ਆ ਧਾਰਮਿਕ ਵਿਧੀ ਨਾਲ, ਤੇ ਮੈਂ ਕਹਿੰਦਾ ਨਾ ਭਾਈ ਮਰਜ਼ੀ ਹੈ ਤੁਹਾਡੀ, ਧਾਰਮਿਕ ਵਿਧੀ ਤੇ ਤੁਸੀਂ ਘਰ 'ਚ ਵੀ ਵਰਤ ਸਕਦੇ ਹੋ। ਪਰ ਜ਼ਰੂਰੀ ਹੈ ਹੁਣ ਨਸ਼ਾ ਛੱਡਣ ਵਾਲੇ ਨੂੰ ਸਭ ਤੋਂ ਪਹਿਲਾਂ ਤਾਂ ਕਿਤੇ ਮੈਡੀਟੇਸ਼ਨ ਵਾਸਤੇ ਉਹਦਾ ਸਰੀਰ ਤੇ ਫਿੱਟ ਕਰ ਲਓ ਨਾ ਪਹਿਲਾਂ। ਗੱਲ ਇਹ ਆ ਕਿ ਇਹ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਕਿ ਤੁਸੀਂ ਦੇਖੋ ਆਪਣੇ ਪੱਧਰ ਤੇ ਕਿ ਇਲਾਜ ਡਾਕਟਰ ਤੋਂ ਕਰਵਾਉਣਾ ਬਿਹਤਰ ਹੈ ਕਿਸ ਤਰ੍ਹਾਂ। ਅੱਛਾ ਉਹ ਕਹਿ ਰਿਹਾ ਕਿ ਸਵੇਰੇ ਵਿਭੂਤੀ ਦਿੱਤੀ ਸੀ ਇਹਨੂੰ। ਵਿਭੂਤੀ ਸਮਝਦੇ ਹੋ ਨਾ? ਵਿਭੂਤ ਉਹ ਜਿਹੜੀ ਰਾਖ ਮਲਦੇ ਨੇ, ਵਿਭੂਤ, ਜਿਵੇਂ ਸ਼ਿਵ ਜੀ ਕਹਿੰਦੇ ਕਿ ਵਿਭੂਤ ਤੇ ਭੂਤ। ਤਾਂ ਗੱਲ ਇਹ ਆ ਕਿ ਭਾਈ ਹੁਣ ਇਹ ਚੀਜ਼ਾਂ ਜਿਹੜੀਆਂ ਉਹ ਲੋਕਾਂ ਨੇ ਤੈਅ ਕਰਨੀਆਂ ਕਿ ਕਿੱਧਰ ਨੂੰ ਜਾਣਾ। ਔਰ ਇਸ ਤਰ੍ਹਾਂ ਦੇ ਜਿਹੜੇ ਕੌੜੇ ਤਜਰਬੇ ਨੇ ਉਹ ਲੋਕਾਂ ਦੀ ਉਹਦੇ ਤੇ ਕੋਈ ਵੀ ਮੈਨੂੰ ਨਹੀਂ ਲੱਗਦਾ ਕਿ ਡੈਂਟ ਪਾ ਸਕਦੇ ਆ, ਕਿਉਂਕਿ ਸ਼ਰਧਾ ਹਮੇਸ਼ਾ ਆਪਾਂ ਦੇਖਦੇ ਹਾਂ ਕਿ ਉਹ ਇਹਨਾਂ ਚੀਜ਼ਾਂ ਤੋਂ ਪਾਰ ਚਲੇ ਜਾਂਦੀ ਹੈ। ਤਾਂ ਜਿਹੜੇ ਬਿਮਾਰ ਸ਼ੁਮਾਰ ਲੋਕ ਇਸ ਤਰ੍ਹਾਂ ਚਲੇ ਜਾਂਦੇ ਤਾਂ ਉਹਨਾਂ ਦਾ ਕਈ ਵਾਰ ਇਸ ਤਰ੍ਹਾਂ ਹੀ ਮਾਮਲਾ ਨਿਕਲ ਆਉਂਦਾ। ਚਰਚ ਦੇ ਵਿੱਚ ਵੀ ਲੈ ਆਏ ਸਨ ਬੱਚੀ ਨੂੰ, ਤੇ ਕਿਸ ਤਰ੍ਹਾਂ ਮਰ ਗਈ ਤੇ ਫਿਰ ਰੋਂਦੇ ਸਨ। ਜੀ ਮਿੰਟ ਜੀ, ਅਗਲੀ ਖਬਰ ਦੇ ਵੱਲ ਵਧੀਏ ਆਪਾਂ ਤੇ ਗੱਲ ਕਰੀਏ ਮਜੀਠੀਆ ਦੇ ਬਿਆਨ ਦੀ। ਸਰਕਾਰ ਤੇ ਵੱਡਾ ਹਮਲਾ ਕੀਤਾ ਮਜੀਠੀਆ ਨੇ, ਮਾਈਨਿੰਗ ਨੂੰ ਲੈ ਕੇ ਸਵਾਲ ਚੁੱਕੇ ਨੇ। ਨਹੀਂ ਦੇਖੋ ਸਵਾਲ ਕੀ ਚੁੱਕੇ ਜਾਣੇ ਆ। ਥੋੜੀ ਦੇਰ ਪਹਿਲਾਂ ਬਠਿੰਡੇ ਦਾ ਇੱਕ ਵਿਧਾਇਕ ਆ, ਬਠਿੰਡਾ ਰੂਰਲ ਦਾ, ਜਿੱਥੋਂ ਰੂਬੀ ਹੁੰਦੀ ਸੀਗੀ ਇਹਨਾਂ ਦੀ, ਉੱਥੇ ਹੁਣ ਇਹਨਾਂ ਦਾ ਇੱਕ ਅਕਾਲੀ ਲੀਡਰ ਸੀਗਾ ਕੱਢਿਆ ਵੱਢਿਆ, ਇਹਨਾਂ ਨੇ ਉਹਨੂੰ ਟਿਕਟ ਦੇ ਦਿੱਤੀ, ਬਣ ਗਿਆ ਐਮਐਲਏ। ਤੇ ਬਠਿੰਡੇ 4 ਲੱਖ ਰੁਪਈਆ ਬਰਾਮਦ ਹੋ ਗਿਆ। ਉਹ ਕੋਈ ਪੀਏ, ਅੱਛਾ ਗੱਡੀ ਤਾਂ ਇਹਨਾਂ ਦੀ ਸੀ, ਇਕੱਠੇ ਹੀ ਸੀਗੇ। ਹੁਣ ਇੱਕ ਵਾਰੀ ਵਿਧਾਇਕ ਤਾਂ ਬਹਿ ਕੇ ਨਿਕਲ ਗਿਆ ਉੱਥੇ ਵਿਜੀਲੈਂਸ ਦੇ ਦਫ਼ਤਰ ਚੋਂ, ਉਹ ਤਾਂ ਦਿੱਤਾ ਨੇ ਕੱਢ। ਤੇ ਜਿਹੜਾ ਉਹ ਇੱਕ ਤਾਂ ਨਾਲ ਸੀਗਾ ਚਤਪੁੰਜੀਆ, ਉਹਨੂੰ ਫੜ ਲਿਆ। 4 ਲੱਖ ਰੁਪਏ ਉਹਦੀ ਗ੍ਰਿਫਤਾਰੀ ਹੋ ਚੁੱਕੀ ਹੈ। ਹਿਸਾਬ ਲਾ ਲਓ, ਝੋਲਾ ਨੋਟਾਂ ਦਾ ਬਰਾਮਦ ਹੋ ਗਿਆ। ਆ ਥੋੜਾ ਸਮਾਂ ਪਹਿਲਾਂ ਹੋਇਆ, ਮੈਨੂੰ ਲੱਗਦਾ ਅੱਧਾ ਪੌਣਾ ਘੰਟਾ ਹੋਇਆ ਹੋਣਾ ਜੀ। ਉੱਥੇ ਰੌਲਾ ਪੈਣ ਡਿਆ ਸੀਗਾ, ਮਤਲਬ ਕਿਸੇ ਸਰਪੰਚ ਨੇ ਕੋਈ ਗ੍ਰਾਂਟ ਗਰੂੰਟ ਲੈਣੀ ਸੀ, ਉਹਦਾ ਪੈਸਾ ਪੈਂਡਿੰਗ ਪਿਆ ਸੀਗਾ। ਬਠਿੰਡੇ ਜ਼ਿਲ੍ਹੇ ਦਾ ਸਰਪੰਚ ਆ, ਉਹ ਕਹਿੰਦਾ ਕਿ ਇਹਦੇ ਕੋਲ ਗਿਆ, ਕਹਿੰਦਾ ਕਢਾ ਦਿਆਂਗਾ ਪੈਸਾ, ਪਰ ਮੈਨੂੰ ਦਿਓ, ਵਿੱਚੋਂ ਹਿੱਸਾ ਦਿਓ। ਤੇ ਥੋੜੇ ਜਿਹਾ ਰਿਲੀਜ਼ ਕਰਵਾ ਕੇ 6-7 ਲੱਖ, ਤੇ ਕਹਿੰਦਾ ਲੈ ਮੇਰੇ ਤਾਂ ਸੁੱਟੋ। ਗੱਲ 'ਚ ਅੰਗੂਠਾ ਦਿੱਤਾ ਤੇ ਉਹਨਾਂ ਨੇ ਫਿਰ ਅੱਕ ਕੇ ਵਿਜੀਲੈਂਸ ਨੂੰ ਫੜਾ ਦਿੱਤਾ। ਹੁਣ ਉਹ ਕਹਿੰਦੇ ਕਿ ਸਾਡੇ ਕੋਲ ਤੇ ਇਹਦੀਆਂ ਰਿਕਾਰਡਾਂ ਨੇ, ਰਿਕਾਰਡਿੰਗਾਂ ਨੇ ਐਮਐਲਏ ਦੀਆਂ ਵੀ, ਤੇ ਇਹ ਹੁਣ ਵਿਜੀਲੈਂਸ ਵਾਲੇ ਟਾਲ ਮਟੋਲ ਹਾਲ ਦੀ ਘੜੀ ਕਰ ਰਹੇ ਆ, ਪਰ ਬਦਲਾਅ ਉੱਥੇ ਤਗੜਾ ਹੀ ਆ ਗਿਆ। ਤਾਂ ਬਈ ਸਵਾਲ ਤਾਂ ਫਿਰ ਉੱਠਣਗੇ ਨਾ, ਸਵਾਲ ਤੇ ਇਦਾਂ ਦੇ ਫਿਰ ਉੱਠਣਗੇ। ਹੁਣ ਸਵਾਲ ਜੇ ਕੋਈ ਪੀਏ ਇਸ ਤਰ੍ਹਾਂ ਦਾ ਗੰਦਮੰਦ ਕਰਦਾ ਫੜਿਆ ਗਿਆ ਤੇ ਕਿਉਂ ਨਹੀਂ ਉੱਠਣਗੇ ਸਵਾਲ? ਸਰਕਟ ਹਾਊਸ ਦੇ ਵਿੱਚ ਹੀ ਸਾਰਾ ਕੁਝ ਹੈ। ਤੇ ਇਸ ਤਰ੍ਹਾਂ ਬਈ ਹੁਣ ਇਹਨਾਂ ਦੀਆਂ ਗੱਲਾਂ ਕੁਝ ਇਸ ਤਰ੍ਹਾਂ ਦੀਆਂ ਨੇ ਕਿ ਸਵਾਲ ਤੇ ਉੱਠਦੇ ਹੀ ਉੱਠਦੇ ਆ। ਮਜੀਠੀਆ ਨੇ ਅੱਜ ਪੀਸੀ ਕੀਤੀ ਹੈ। ਮਜੀਠੀਆ ਵੇਖੋ ਇਹਨਾਂ ਚੀਜ਼ਾਂ ਦਾ ਬੜਾ ਮਾਹਰ ਆਦਮੀ, ਉਹਨੂੰ ਸਭ ਪਤਾ ਹੈ ਕਿੱਥੇ ਕੀ ਚੱਲਦਾ ਹੈ। ਚੰਨੀ ਬੰਨੀ ਹੰਨੀ ਹੋ ਰਹੀ ਸਾਰਾ ਕੁਝ ਉਹਨੇ ਕੱਢ ਕੇ ਦਿਖਾਇਆ ਸੀਗਾ ਨਾ ਕਿ ਕੀ ਚੱਲਦਾ ਸੀਗਾ ਬਈ। ਤਾਂ ਬਈ ਇਹਦੇ ਵਿੱਚ ਜੋ ਮਜੀਠੀਏ ਨੇ ਅੱਜ ਪੀਸੀ ਕਰਕੇ ਕਿਹਾ, ਉਹਨੇ ਕਿਹਾ ਕਿ ਇੱਕ ਤੇ ਇਹ ਜੇ ਕਿ ਜਿਹੜੀ
ਬਾਹਰੋਂ ਰੇਤ ਆਉਂਦੀ ਆ ਜੋ ਇਹ ਰਾਇਲਟੀ ਉਹਦੇ ਤੇ ਲਾਉਂਦੇ ਨੇ। ਰਾਇਲਟੀ ਜਿਹੜੀ ਹੈ ਉਹ ਲਈ ਤਾਂ 7 ਰੁਪਏ ਜਾ ਰਹੀ ਹੈ, ਪਰ ਰਸੀਦਾਂ ਜੀ ਘਟਦੀਆਂ ਕੱਟੀਆਂ ਜਾ ਰਹੀਆਂ। ਉਹ ਕਹਿੰਦੇ ਕਿ ਇਹ 400 ਕਰੋੜ ਦਾ ਘਪਲਾ ਹੈ। ਇਹ ਤੋਂ ਇਲਾਵਾ ਕਿਉਂਕਿ ਉਹ ਕਹਿੰਦੇ ਕਿ 2000 ਟਰੱਕ ਆਉਂਦਾ ਤੇ ਇਹ ਮੇਰੇ ਖਿਆਲ ਦੇ ਨਾਲ 5 ਰੁਪਏ ਕੱਟ ਰਹੇ ਨੇ ਤੇ ਲੈ 7 ਰੁਪਏ ਰਹੇ ਨੇ। ਫਿਰ ਇਸ ਤੋਂ ਬਾਅਦ ਇਹਨਾਂ ਨੇ ਰਾਕੇਸ਼ ਚੌਧਰੀ ਦਾ ਜ਼ਿਕਰ ਕੀਤਾ ਹੈ ਕਿ ਅਸਲ 'ਚ ਇਹ ਰਾਕੇਸ਼ ਚੌਧਰੀ ਉਹ ਬੰਦਾ ਹੈ ਜਿਹਦੇ ਤੇ 5 ਪਰਚੇ ਦਰਜ ਨੇ, ਮਤਲਬ ਮਾਈਨਿੰਗ ਖੇਤਰ ਦਾ ਖਿਡਾਰੀ ਸੀਗਾ, ਕਾਂਗਰਸੀ ਹੈ। ਤੇ ਕਹਿੰਦੇ ਆ ਕਿ ਇਸ ਬੰਦੇ ਦਾ ਕੰਟਰੈਕਟ ਇਹਨਾਂ ਨੇ ਫਿਰ ਰੀਨਿਊ ਕਰ ਦਿੱਤਾ। ਭਾਈ ਇਹਨਾਂ ਨੂੰ ਪੁੱਛੋ ਵੀ ਕੀ ਇਹਨੇ ਧੂੜਿਆ ਇਹਨਾਂ ਦੇ ਸਿਰ ਦੇ ਵਿੱਚ। ਇਸ ਤੋਂ ਇਲਾਵਾ ਫਿਰ ਅਸ਼ੋਕ ਚੰਡਕ, ਇਹ ਵੀ ਬਹੁਤ ਵੱਡਾ ਆਗੂ ਕਹ ਲੋ ਕਾਂਗਰਸ ਦਾ, ਜਿਹੜਾ ਕਿ ਅਕਸਰ ਰਾਹੁਲ ਗਾਂਧੀ ਜਾਂ ਉਹਨਾਂ ਦੇ ਨਾਲ ਤਸਵੀਰਾਂ 'ਚ ਨਜ਼ਰ ਆ ਜਾਏਗਾ ਕਥੇ ਤੌਰ ਤੇ, ਇਹਦਾ ਵੀ ਜ਼ਿਕਰ ਆ ਗਿਆ। ਤੇ ਇਹ ਸਾਰਾ ਕੁਝ ਜਿਹੜਾ ਹੈ ਉਹ ਮਜੀਠੀਏ ਨੇ ਅੱਜ ਬਿਆਨ ਦਿੱਤਾ ਕਿ ਵੇਖੋ ਗੱਲ ਇਹ ਆ ਕਿ ਜਿਹੜਾ ਇਹ ਠੇਕਾ ਚੌਧਰੀ ਦਾ ਰੱਦ ਹੋਇਆ ਸੀਗਾ, ਕਿਉਂਕਿ ਉਹ ਕਹਿੰਦੇ ਕਿ ਇਹ ਚੰਨੀ, ਇਕਬਾਲ, ਸਰਪੰਚ ਸਾਰੇ ਇੱਕੋ ਮਤਲਬ ਕਿ ਕਹਿ ਲੋ ਕਿ ਗੇਮ ਦੇ ਖਿਡਾਰੀ ਸੀਗੇ, ਇਹ ਜ਼ਿਕਰ ਆਇਆ। ਤੇ ਕਹਿੰਦੇ ਕਿ ਇਹਦਾ ਰਿਨਿਊ ਕੀਤਾ ਗਿਆ, 21 ਦਸੰਬਰ ਨੂੰ ਰੱਦ ਕੀਤਾ ਗਿਆ ਸੀ, ਜੋ 31 ਜਨਵਰੀ ਨੂੰ ਫਿਰ ਤੋਂ ਨਵਿਆ ਦਿੱਤਾ ਗਿਆ। ਹਾਲਾਂਕਿ ਜੀ ਆਮ ਆਦਮੀ ਪਾਰਟੀ ਨੇ ਸਫਾਈ ਦਿੱਤੀ ਆ ਕਿ ਵੇਖੋ ਜੀ ਇਹ ਹਾਈ ਕੋਰਟ ਤੋਂ ਸਟੇ ਲੈ ਆਇਆ ਸੀਗਾ, ਇਹਨੇ ਜਿਹੜਾ ਜੁਰਮਾਨਾ ਭਰਨਾ ਸੀ ਉਹ ਜੁਰਮਾਨਾ ਭਰਿਆ, ਜੁਰਮਾਨਾ ਜਿਹੜਾ ਹੈ ਉਹ 6 ਕਰੋੜ ਭਰਿਆ, 6 ਕਰੋੜ ਰਹਿੰਦਾ ਸੀ, ਅਸੀਂ ਕੀ ਕਰੀਏ, ਸਟੇ ਲੈ ਆਇਆ ਜਦ। ਪਰ ਵੱਡਾ ਸਵਾਲ ਤੇ ਇਹ ਹੈ ਨਾ ਕਿ ਤੁਸੀਂ ਉਹਨੂੰ ਕਿੱਡੀ ਆਸਾਨੀ ਦੇ ਨਾਲ ਰਿਨਿਊ ਕਰਕੇ ਦੇ ਦਿੱਤਾ ਜੇ, ਤਾਂ ਫਿਰ ਸਵਾਲ ਤੇ ਉੱਠਣਗੇ ਨਾ ਕਿ ਤੁਸੀਂ ਉਹਨੂੰ ਚੈਲੰਜ ਕਰਦੇ ਹਾਈ ਕੋਰਟ ਦੇ ਵਿੱਚ ਰੱਖਦੇ ਕਿ ਇਸ ਬੰਦੇ ਤੇ ਤਾਂ ਇੰਨੇ ਮੁਕੱਦਮੇ ਆ, ਈਡੀ ਖੁਦ ਇਹਦੇ ਵਿੱਚ ਮੇਰੇ ਖਿਆਲ ਦੇ ਨਾਲ ਇਨਵੋਲਵ ਹੋ ਚੁੱਕੀ ਹੈ। ਇਹ ਸਾਰਾ ਕੁਝ ਕਿਉਂ ਹੋ ਰਿਹਾ? ਹੁਣ ਇਹਨਾਂ ਦੇ ਕੋਲ ਵੀ ਕੋਈ ਠੋਸ ਰੂਪ ਦੇ ਵਿੱਚ ਜਵਾਬ ਨਹੀਂ ਹੈਗਾ, ਤੇ ਜਵਾਬ ਜਿਹੜਾ ਹੈ ਫਿਰ ਉਹਨਾਂ ਤੇ ਦੇਣਾ ਹੀ ਕੀ ਹੈ, ਜਿਨ੍ਹਾਂ ਦੇ ਮਾਮਲੇ ਦੇ ਵਿੱਚ ਹੁਣ ਇਹ ਸਾਰੀਆਂ ਪੀਸੀ ਵਗੈਰਾ ਹੋ ਰਹੀਆਂ ਨੇ। ਖੈਰ, ਨਾਲ ਇਹਨਾਂ ਨੇ ਇੱਕ ਗੱਲ ਹੋਰ ਕਹੀ ਆ ਕਿ ਜੋ ਪਿਟ ਹੈਟ ਤੇ ਰੇਤੇ ਦੀਆਂ ਦਰਾਂ ਫਿਕਸ ਕੀਤੀਆਂ ਗਈਆਂ, ਉਹਦੇ ਵੱਲੋਂ ਵਾਰ-ਵਾਰ ਫੈਸਲੇ ਬਦਲ ਤੇ ਸਵਾਲ ਚੁੱਕਦਿਆਂ ਕਿਹਾ ਕਿ ਸਰਕਾਰ ਵੱਲੋਂ ਜਿਹੜੀ ਪਿਛਲੀ ਸੀ ਉਹਦੇ ਵੱਲੋਂ 5.5 ਰੁਪਏ ਪ੍ਰਤੀ ਕਿਊਬਿਕ ਫੀਟ ਰੇਟ ਅਗਸਤ ਮਹੀਨੇ ਵਿੱਚ ਵਧਾ ਕੇ 9 ਰੁਪਏ ਕਰ ਦਿੱਤਾ ਜਾਂਦਾ ਹੈ, ਤੇ ਹੁਣ ਪਿੱਛੇ ਜੇ ਦੁਬਾਰਾ ਫੇਰ 5.5 ਕਰ ਦਿੱਤਾ। ਮਤਲਬ ਕਿ ਜਿਹੜਾ 5 ਤੋਂ ਵਧਾ ਕੇ 5.5 ਤੋਂ ਵਧਾ ਕੇ 9 ਕੀਤਾ, ਉਹਦੀ ਕੀ ਜ਼ਰੂਰਤ ਸੀ? ਉਹ ਪੈਸਾ ਕਿੱਧਰ ਗਿਆ ਜੇ ਵਾਪਸ ਹੁਣ ਫੇਰ 5.5 ਕਰ ਦੇਣਾ ਸੀਗਾ? ਤਾਂ ਇਸ ਤਰ੍ਹਾਂ ਬਹੁਤ ਕਸੂਤੇ ਜੇ ਸਵਾਲ ਜਿਹੜੇ ਨੇ ਉਹ ਮਜੀਠੀਆ ਨੇ ਪੁੱਛ ਲਏ ਆ, ਪਰ ਹਾਲ ਦੀ ਕੜੀ ਕਹਿ ਲੋ ਕਿ ਕੋਈ ਤਾਰਕਿਕ ਜਵਾਬ ਨਹੀਂ ਆਇਆ। ਉਹਦਾ ਸਿੰਘ ਜੇ ਫਸਾਈ ਜਾਂਦੇ ਨੇ ਤੇ ਬਸ ਇਹੀ ਕਹੀ ਜਾਂਦੇ ਆ ਕਿ ਮਜੀਠੀਆ ਗੁੰਮਰਾਹ ਕਰ ਰਿਹਾ, ਲੋਕਾਂ ਨੂੰ ਗੁੰਮਰਾਹ ਕਰ ਰਿਹਾ, ਝੂਠ ਬੋਲ ਰਿਹਾ। ਪਰ ਜੋ ਮਜੀਠੀਏ ਨੇ ਪੀਸੀ ਕੀਤੀ ਆ, ਜੋ ਦੋਸ਼ ਲਾਏ ਆ, ਫਿਰ ਤੁਸੀਂ ਇਹ ਕਿਉਂ ਕਹਿੰਦੇ ਜੇ ਝੂਠ ਬੋਲਦਾ, ਗੁੰਮਰਾਹ ਕਰ ਰਿਹਾ? ਜੇ ਵਾਕਿਆ ਝੂਠ ਬੋਲਦਾ, ਗੁੰਮਰਾਹ ਕਰ ਰਿਹਾ ਹੈ, ਤੇ ਠੋਕੋ ਡੈਫਾਮੇਸ਼ਨ ਦਾ ਕੇਸ, ਮਾਣਹਾਨੀ ਦਾ ਕੇਸ ਆ ਜਾਊਗਾ ਨਜ਼ਾਰਾ, ਕਿਉਂਕਿ ਤੁਹਾਡੇ ਸੁਪਰੀਮੋ ਦੀਆਂ ਇਹਨੇ ਤੇ ਮੰਗਾਈਆਂ ਨੇ ਮਾਫੀਆਂ, ਇਹਨੇ ਤੇ ਕਢਾਈਆਂ ਨੀਕਾਂ, ਤੇ ਤੁਸੀਂ ਚੁੱਪ ਕਰਕੇ ਇਹਦੇ ਤੇ ਠੋਕੋ ਕੇਸ ਤੇ ਇਹਨੂੰ ਫਿਰ ਬੁਲਾਓ ਕੋਰਟ ਦੇ ਵਿੱਚ। ਸ਼ਾਇਦ ਹੋ ਸਕਦਾ ਕਿ ਹਿਸਾਬ ਕਿਤਾਬ ਬਰਾਬਰ ਹੋ ਜਾਵੇ, ਸੱਟ ਬਰਾਬਰ ਹੋ ਜਾਏਗੀ ਨਾ, ਕਿਉਂਕਿ ਉਹਨਾਂ ਤੁਹਾਡੇ ਤੋਂ ਮਾਫੀਆਂ ਮੰਗਾਈਆਂ ਸੀ, ਹੁਣ ਤੁਸੀਂ ਇਹਨਾਂ ਤੋਂ ਮੰਗਾ ਲਓ ਜੇ ਝੂਠ ਬੋਲਦੇ ਤਾਂ ਭਾਈ। ਜੀ ਮਿੰਟ ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਕੈਪਟਨ ਅਮਰਿੰਦਰ ਸਿੰਘ ਦੀ। ਕੈਪਟਨ ਅਮਰਿੰਦਰ ਸਿੰਘ ਦੇ ਓਐਸਡੀ ਸੰਦੀਪ ਸੰਧੂ ਤੋਂ 2 ਘੰਟੇ ਪੁੱਛਗਿੱਛ ਹੋਈ ਹੈ ਜੀ। ਉਹ ਲਾਈਟਾਂ ਵਾਲਾ ਮਾਮਲਾ ਹੀ ਹੈ ਸ਼ਾਇਦ, ਜਾਂ ਹੋਰ? ਹਾਂਜੀ, ਦੇਖੋ ਨਾ ਤੇ ਹੁਣ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਹੈ ਤੇ ਨਾ ਇਹ ਓਐਸਡੀ ਹੈ, ਕਿਉਂਕਿ ਸੰਦੀਪ ਸੰਧੂ ਕਾਂਗਰਸ 'ਚ ਰਹਿ ਗਿਆ ਸੀਗਾ ਤੇ ਉਹ ਤੇ ਚਲੇ ਗਿਆ ਭਾਜਪਾ ਦੇ ਵਿੱਚ, ਤੇ ਇਸ ਕਰਕੇ ਸਾਬਕਾ ਓਐਸਡੀ ਸੰਦੀਪ ਸੰਧੂ ਹੈ ਜਿਹੜਾ, ਉਹ ਇੱਕ ਮੁਆਵਲੇ ਦੇ ਵਿੱਚ ਪਹਿਲਾਂ ਹੀ ਨਾਮਜ਼ਦ ਸੀਗਾ। ਫਿਰ ਹੋਇਆ ਕਿ ਉਹਨੂੰ ਇਹ ਲੱਭਦੇ ਲਵਾਉਂਦੇ ਰਹੇ, ਕੁਝ ਦਿਨ ਉਹ ਪਾਸੇ ਆਸੇ ਰਿਹਾ, ਉਸ ਤੋਂ ਬਾਅਦ ਉਹਨੂੰ ਹਾਈ ਕੋਰਟ ਚੋਂ ਰਿਲੀਫ ਮਿਲ ਗਈ। ਤੇ ਹੁਣ ਦੇਖੋ, ਜਦੋਂ ਰਾਹਤ ਮਿਲਦੀ ਹੈ ਨਾ ਤਾਂ ਫਿਰ ਕੋਰਟ ਇੱਕ ਸ਼ਰਤ ਰੱਖਦਾ ਹੈ ਕਿ ਜਦੋਂ ਵੀ ਕੋਈ ਜਾਂਚ ਪੜਤਾਲ 'ਚ ਤੁਹਾਨੂੰ ਸੱਦੇਗਾ ਤੇ ਤੁਹਾਨੂੰ ਜਾਣਾ ਪੈਣਾ ਆ। ਤਾਂ ਫਿਰ ਇਹ ਗਏ ਨੇ, ਇਹਨਾਂ ਨੇ ਜਾਂਚ ਪੜਤਾਲ ਦੇ ਵਿੱਚ ਹਿੱਸਾ ਲਿਆ। ਉਸ ਤੋਂ ਬਾਅਦ ਬਾਹਰ ਆ ਕੇ ਕਿਹਾ ਕਿ ਦੇਖੋ ਜੋ ਮਾਨਯੋਗ ਕੋਰਟ ਦਾ ਹੁਕਮ ਆ, ਉਸ ਹੁਕਮ ਤੇ ਬਾਈ ਫੁੱਲ ਚਾੜਨੇ ਨੇ,
ਤੇ ਮੈਂ ਪੁੱਛਗਿੱਛ ਦੇ ਵਿੱਚ ਜੀ ਸ਼ਾਮਲ ਹੋਇਆ ਵਾਂ। ਬਿਲਕੁਲ ਰੌਲਾ ਉਹ ਲਾਈਟਾਂ ਦਾ ਹੈ। ਲਾਈਟਾਂ, ਇੱਕ ਲਾਈਟਾਂ ਵਾਲਾ ਬਾਬਾ ਵੀ ਬੜਾ ਮਸ਼ਹੂਰ ਸੀ, ਇੱਧਰ ਲਾਈਟਾਂ ਵਾਲਾ ਲੀਡਰ ਕਹਿ ਸਕਦੇ ਹੋ ਤੁਸੀਂ। ਤਾਂ ਇਹ ਜਿਹੜਾ ਲਾਈਟਾਂ ਦਾ ਰੌਲਾ ਹੈ, 64-65 ਕਰੋੜ ਦਾ ਇਹ ਸਾਰਾ ਮਾਮਲਾ ਸੀਗਾ, ਜਿਹਦੇ ਚੋਂ ਦੱਸਦੇ ਆ ਕਿ ਅੱਧ ਤਕਰੀਬਨ ਲਾ ਲਓ ਕਿ 30-32 ਲੱਖ ਦਾ ਇਹ ਗਬਨ ਹੋ ਗਿਆ। ਕਿਸੇ ਫਰਮ ਵਿਸ਼ੇਸ਼ ਦਾ ਜ਼ਿਕਰ ਆਉਂਦਾ ਹੈ ਕਿ ਉਹਦੇ ਤੋਂ ਇਹ ਲਾਈਟਾਂ ਖਰੀਦੀਆਂ ਗਈਆਂ ਵਗੈਰਾ ਵਗੈਰਾ। ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਅੱਗੇ ਪਬਲਿਕ ਡੋਮੇਨ 'ਚ ਵੀ ਹੈਗੀਆਂ, ਔਨ ਰਿਕਾਰਡ ਆ। ਪਰ ਮਸਲਾ ਤੇ ਇਹ ਹੈ ਨਾ ਕਿ ਸੰਦੀਪ ਸੰਧੂ ਤੇ ਇਹ ਤੁਸੀਂ ਕੇਸ ਦਰਜ ਕਰਕੇ ਬੜੀਆਂ ਉਦੋਂ ਖਬਰਾਂ ਲਵਾ ਲਈਆਂ, ਬਹੁਤ ਕੁਝ ਹੋਇਆ। ਤਾਂ ਉਹ ਤਾਂ ਰਿਲੀਫ ਲੈ ਆਇਆ, ਰਾਹਤ ਲੈ ਆਇਆ, ਜਾਂਚ ਪੜਤਾਲ 'ਚ ਸ਼ਾਮਲ ਹੋ ਗਿਆ। ਇਹਦਾ ਮਤਲਬ ਹੈ ਕਿ ਸੰਗਤ ਸਿੰਘ ਗਿਲਜੀਆਂ ਵਾਂਗੂ ਉਹ ਵੀ ਹੁਣ ਬਾਹਰ ਦੀ ਬਾਹਰ ਹੀ ਰਹਿ ਜਾਏਗਾ। ਪਰ ਗੱਲ ਵੱਡੀ ਇਹ ਹੈ ਕਿ ਸੰਦੀਪ ਸੰਧੂ ਤੋਂ ਇਲਾਵਾ ਇੱਕ OSD ਉਸ ਵੇਲੇ ਦਾ ਹੋਰ ਜਿਹੜਾ ਹੈ ਬੜਾ ਬਦਨਾਮ ਹੋਇਆ, ਗੁਰਦੀਪ ਰਾਣੋ ਵਾਲੇ ਕੇਸ ਦੇ ਵਿੱਚੋਂ ਬੰਸਲ। ਇਹ ਜਿਹੜੇ ਸੰਦੀਪ ਸੰਧੂ ਸੀਗੇ ਕਿਸੇ ਟਾਈਮ ਪਹਿਲਾਂ, ਜਿਹੜੇ ਕਿ ਬੇਸਿਕਲੀ ਆਪਾਂ ਦੇਖਿਆ ਕਿ ਪਟਿਆਲੇ ਤੋਂ ਹੀ ਨੇ ਸ਼ਾਇਦ, ਤੇ ਉੱਥੇ ਜ਼ਿਆਦਾਤਰ CM ਹਾਊਸ ਦੇ ਵਿੱਚ ਮਿਲਦੇ ਹੁੰਦੇ ਸਨ। ਪਰ ਬਾਅਦ ਦੇ ਵਿੱਚ ਇਹ ਆ ਗਏ ਸਨ ਇੱਧਰ ਮੁੱਲਾਪੁਰ ਵਾਲੀ ਸਾਈਡ, ਇਲੈਕਸ਼ਨ ਲੜਿਆ ਇਹਨਾਂ ਨੇ, ਸਭ ਨੂੰ ਪਤਾ ਹੀ ਆ। ਤਾਂ ਗੱਲ ਇਹ ਹੈ ਕਿ ਉੱਥੇ ਤਾਂ ਬਥੇਰਾ ਕੁਝ ਹੋਰ ਹੋਇਆ ਜੀ। ਤੁਹਾਨੂੰ ਉਧਰ ਵੀ ਵਧਣਾ ਚਾਹੀਦਾ, ਠੀਕ ਹੈ, ਇੱਧਰ ਵੀ ਜਾਂਚ ਪੜਤਾਲ ਕਰੋ, ਚੋਰੀ ਕੱਖ ਦੀ ਵੀ ਲੱਖ ਦੀ ਵੀ ਆ। ਉੱਥੇ ਤਾਂ ਬਥੇਰਾ ਕੁਝ ਹੋਇਆ ਉਸ ਏਰੀਏ 'ਚ। ਉਹ ਕੌਣ ਲੋਕ ਕਰਵਾ ਰਹੇ ਸਨ? ਗੁਰਦੀਪ ਰਾਣੋ ਵਾਲਾ ਡਰੱਗ ਰੈਕਟ, ਰਾਣੋ ਦੀ ਸਟੇਟਮੈਂਟ ਕਿ ਬਈ ਮੈਂ ਫਲਾਣੇ ਪੁਲਿਸ ਅਫਸਰ ਨੂੰ ਜਨਾਨੀਆਂ ਸਪਲਾਈ ਕਰਦਾ ਰਿਹਾ, ਫਲਾਣੇ ਪੁਲਿਸ ਅਫਸਰਾਂ ਦੇ ਭਾਈ ਜਿਹੜੀਆਂ ਠੇਕੇ 'ਚ ਹਿੱਸੇਦਾਰੀਆਂ ਨੇ ਸ਼ਰਾਬ ਦੇ ਠੇਕਿਆਂ 'ਚ। ਉਹ ਕੌਣ ਲੋਕ ਨੇ? ਉਹ ਵੀ ਖੋਲ ਲੋ, ਹੋ ਸਕਦਾ ਹੈ ਕਿ ਉਹਦੇ 'ਚ ਵੀ ਵੱਡੇ ਮਗਰਮੱਛ ਹੱਥ ਲੱਗ ਜਾਣ। ਤਾਂ ਗੱਲ ਇਹ ਆ ਕਿ ਇਹ ਜੋ ਆਮ ਆਦਮੀ ਪਾਰਟੀ ਵਾਲੇ ਕਦੇ ਉਹਦੇ ਮਗਰ ਲੱਗ ਜਾਂਦੇ ਆ, ਜਿਵੇਂ ਆਪਾਂ ਦੇਖਦੇ ਆ ਨਾ ਉਹ ਖੋ ਦੇ ਵਿੱਚ। ਤਾਂ ਗੱਲ ਇਹ ਆ ਕਿ ਬਸ ਉਹ ਖੋ ਵਾਲਾ ਹਿਸਾਬ ਆ, ਤੇ ਕਦੇ ਕਿਸੇ ਨੂੰ ਹੱਥ ਲਾ ਕੇ ਕਹਿੰਦੇ ਤੂੰ ਲੱਗ ਜਾ ਮਗਰ, ਕਦੇ ਕਿਸੇ ਨੂੰ ਹੱਥ ਲਾ ਕੇ ਕਹਿੰਦੇ ਤੂੰ ਲੱਗ ਜਾ ਮਗਰ। ਪਰ ਇਹਨਾਂ ਤੋਂ ਬੰਦਾ ਕੋਈ ਵੀ ਨਹੀਂ ਫੜਿਆ ਜਾਂਦਾ ਛੇਤੀ ਕਿਤੇ। ਇਹਨਾਂ ਤੋਂ ਤਾਂ ਅੱਜ ਆਪਦਾ MLA ਵੀ ਨਹੀਂ ਫੜਿਆ ਗਿਆ, ਵੇਖ ਲਓ, ਉਹ ਵੀ ਨਿਕਲ ਗਿਆ ਬਹਿ ਕੇ। ਤਾਂ ਖੈਰ ਬੰਦੇ ਬਹੁਤ ਘੱਟ ਫੜਦੇ, ਪਰ ਰੌਲਾ ਬਹੁਤ ਪਾਉਂਦੇ, ਖਲਾਰਾ ਬਹੁਤ ਪਾਉਂਦੇ ਆ। ਕਿੰਨੇ ਬੰਦੇ ਆ ਜਿਹੜੇ ਰਾਹਤ ਲੈ ਆਏ, ਉਹ ਲੁਧਿਆਣਾ ਇੰਪਰੂਵਮੈਂਟ ਟਰਸਟ ਵਾਲਾ, ਉਹਦਾ ਕਿੰਨਾ ਰੌਲਾ ਪਾਇਆ ਸੀ। ਮਤਲਬ ਕਿ ਠੀਕ ਹੈ, ਕੁਝ ਗ੍ਰਿਫਤਾਰੀਆਂ ਜ਼ਰੂਰ ਕੀਤੀਆਂ, ਪਰ ਬਹੁਤ ਬੰਦੇ ਆ ਜਿਹੜੇ ਰਾਹਤ ਵੀ ਲੈ ਆਏ ਆ ਬਾਅਦ ਦੀ ਬਾਅਦ। ਜੀ ਅਮਿਤ ਜੀ, ਮੁੱਢਲੇ ਤੌਰ ਤੇ ਇਹ ਖਬਰਾਂ ਆਈਆਂ ਸੀਗੀਆਂ ਕਿ MLA ਅਮਿਤ ਰਤਨ ਕੋਟਫੱਤਾ ਤੇ ਉਹਦਾ PA ਦੋਨੇ ਵਿਜੀਲੈਂਸ ਨੇ ਹਿਰਾਸਤ 'ਚ ਲੈ ਲਏ। ਕਿ ਨਹੀਂ ਜੀ, ਇਹ ਹਾਲੇ ਦੇਖੋ ਗੱਲ ਇਹ ਹੈ ਕਿ ਮੁੱਢਲੀਆਂ ਖਬਰਾਂ ਜ਼ਰੂਰ ਆਉਂਦੀਆਂ, ਤੁਸੀਂ ਆ ਨਿਊਜ਼ ਵੈਬਸਾਈਟਾਂ ਵੇਖੀਆਂ ਹੋਣਗੀਆਂ। ਅਸੀਂ ਜਿਹੜੀ ਤੁਹਾਨੂੰ ਗੱਲ ਦੱਸ ਰਹੇ ਹਾਂ, ਅਸੀਂ ਉੱਥੇ ਜੋ ਵਿਜੀਲੈਂਸ ਕਾਰਵਾਈ ਕਰ ਰਹੀ ਹੈ ਉਹਦੇ ਬਿਆਨ ਤੇ ਦੱਸਾਂਗੇ, ਕਿਉਂਕਿ ਗੱਲ ਨੂੰ ਗੱਲ ਦੇਣੀ ਹੋ ਜਾਂਦੀ ਹੈ। ਇੱਥੇ ਬੈਠੇ ਹਾਂ ਅਸੀਂ, ਜਿਹੜੀਆਂ ਨਿਊਜ਼ ਵੈਬਸਾਈਟਾਂ ਉਹ ਤਾਂ ਕੀ ਹੁੰਦਾ ਹੈ ਕਿ ਤੁਸੀਂ ਹੁਣ ਪੜ੍ਹ ਕੇ ਹਟੇ ਹੋ, ਅਪਡੇਟ ਹੋ ਜਾਣਗੀਆਂ, ਸਮਝਦੇ ਹੋ ਨਾ। ਉਹਨਾਂ ਨੇ ਤੇ ਆਈਡੈਂਟੀ ਕਰਨਾ ਹੈ ਨਾ। ਜੀ ਆਪਣਾ ਇੱਥੇ ਜੇ ਬੋਲੀ ਇੱਥੇ ਕੱਟ ਕੇ ਅਗਲੇ ਭੇਜ ਦੇਣਗੇ ਇਹਨਾਂ ਨੂੰ। ਸੋ ਇਸ ਕਰਕੇ ਗ੍ਰਿਫਤਾਰੀ ਦੀ ਪੁਸ਼ਟੀ ਹੋਈ ਹੈ ਇੱਕ ਦੀ, ਜਿਹੜਾ MLA ਆ ਹਾਲ ਦੀ ਘੜੀ ਉਹਨੂੰ ਡਿਟੇਨ ਕੀਤਾ ਗਿਆ ਸੀਗਾ। ਪਰ ਲਾਸਟ ਜਿਹੜੀ ਮੇਰੇ ਕੋਲ ਅਪਡੇਟ ਆ 15-20 ਮਿੰਟ ਪਹਿਲਾਂ ਜੋ ਚੱਲ ਰਿਹਾ ਸੀਗਾ, ਉਹਦੇ ਵਿੱਚ ਇਹੀ ਅਪਡੇਟ ਸੀ ਕਿ ਵਿਜੀਲੈਂਸ ਨੇ ਉਹਨੂੰ ਪਿਛਲੇ ਦਰਵਾਜ਼ੋਂ ਕੱਢ ਦਿੱਤਾ ਹੈ। ਜੀ ਠੀਕ ਹੈ। ਹਾਂਜੀ ਅਮਿਤ ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਆਪਾਂ ਗੱਲ ਕਰੀਏ SGPC ਦੀ। SGPC ਨੇ ਬਜਟ ਦੇ ਲਈ ਸੁਝਾਅ ਮੰਗੇ ਨੇ ਜੀ। ਦੇਖੋ, ਇਹ ਤੇ ਕਾਪੀ ਕਰ ਰਹੇ ਨੇ ਆਮ ਆਦਮੀ ਪਾਰਟੀ ਦੀ। ਸੁਝਾਅ ਉਹਨਾਂ ਨੇ ਮੰਗੇ ਸਨ ਜਦੋਂ ਬਜਟ ਇਹਨਾਂ ਨੇ ਪੇਸ਼ ਕਰਨਾ ਸੀਗਾ, ਐਤਕੀ ਵੀ ਸ਼ਾਇਦ ਮੰਗੂਗੇ। ਤੇ ਉਹ ਇਹ ਗੁਜਰਾਤੀਆਂ ਤੋਂ ਵੀ ਮੰਗੀ ਖਲੋਤੇ ਸੀ ਉੱਥੇ ਇਸ਼ਤਿਹਾਰ ਦੇ ਕੇ ਨਾ, ਕਹਿੰਦੇ ਸੀ ਕਿ ਸੁਝਾਅ ਮੰਗੇ ਗਏ ਨੇ। ਅੱਜ ਇੱਕ ਹੋਰ ਇਸ਼ਤਿਹਾਰ ਇਹਨਾਂ ਦਾ ਲੱਗਾ ਹੋਇਆ ਤਮਿਲਨਾਡੂ ਦੇ ਵਿੱਚ। ਮਤਲਬ ਕਿ ਕਿੱਥੇ ਪੰਜਾਬ ਦਾ ਡੰਕਾ ਨਹੀਂ ਵੱਜ ਰਿਹਾ। ਤਾਂ ਗੱਲ ਇਹ ਹੈ ਕਿ ਦੇਖੋ, SGPC ਨੇ ਸੁਝਾਅ ਮੰਗੇ ਨੇ ਕਿ ਬਈ ਬਜਟ ਤੇ ਸਾਨੂੰ ਸੁਝਾਅ ਦਿਓ। ਜੇ ਕੋਈ ਵੀ ਸੁਝਾਅ ਦੇਣਾ ਚਾਹੇ ਤਾਂ ਉਹਨਾਂ ਨੇ ਇੱਕ ਆਪਣਾ ਈਮੇਲ ਐਡਰੈਸ ਵੀ ਜਿਹੜਾ ਹੈ ਉਹ ਜਾਰੀ ਕੀਤਾ। ਮੈਂ ਦੱਸ ਦੇਣਾ, SGPC budget suggestions@gmail.com। ਮਤਲਬ ਕਿ ਪਹਿਲੇ ਜਿਹੜੇ ਹੈਗੇ ਆ SGPC budget suggestions, ਇਹਦੇ ਵਿੱਚ ਕੋਈ ਸਪੇਸ ਨਹੀਂ ਹੈ, ਕੋਈ ਕੁਛ ਨਹੀਂ ਹੈ, ਕੋਈ ਬਿੰਦੀ ਨਹੀਂ, ਕੋਈ ਕੌਮਾ ਨਹੀਂ ਹੈ, ਸਿੱਧਾ ਹੀ ਹੈ @gmail.com। ਜਿੰਨੇ ਵੀ ਭੇਜਣਾ ਤਾਂ ਸੁਝਾਅ ਭੇਜ ਸਕਦਾ ਹੈ ਕਿ ਬਈ ਬਜਟ ਦੇ ਵਿੱਚ ਪੈਸਾ ਜਿਹੜਾ
ਉਹ ਕਿੱਥੇ ਲੱਗਣਾ ਚਾਹੀਦਾ, ਤੇ ਇਹ ਕਹਿੰਦੇ ਆ ਕਿ ਜਨਤਾ ਦਾ ਪੈਸਾ ਤਾਂ ਸੁਝਾਵ ਲੈਣਾ ਜਿਹੜਾ ਹੈ ਉਹ ਜ਼ਰੂਰੀ ਹੈ। ਜਨਤਾ ਦਾ ਮਤਲਬ ਸੰਗਤ, ਕਿ ਸੰਗਤ ਦਾ ਪੈਸਾ ਹੈ ਤੇ ਸੰਗਤ ਦੇ ਸੁਝਾਅ ਜਿਹੜੇ ਆ ਉਹ ਲੈਣੇ ਚਾਹੀਦੇ ਆ। ਤਾਂ ਬੰਦਾ ਪੁੱਛੇ ਕਿ ਸੰਗਤ ਦੇ ਸੁਝਾਅ ਹੋਣੀ ਤੁਹਾਨੂੰ ਚੇਤੇ ਆਏ ਨੇ, ਹੁਣ ਹੀ ਤੁਹਾਨੂੰ ਜੀ ਚੇਤੇ ਆਏ ਆ, ਸੰਗਤ ਦਾ ਪਹਿਲਾਂ ਹੀ ਤੁਸੀਂ ਖਿਆਲ ਰੱਖਦੇ ਤਾਂ ਮੇਰੇ ਖਿਆਲ ਦੇ ਨਾਲ ਠੀਕ ਹੈ। ਚਲੋ ਸੁਝਾਅ ਲੈਣਾ ਕਦੇ ਵੀ ਮਾੜਾ ਨਹੀਂ ਹੁੰਦਾ, ਸੁਝਾਅ ਤੁਹਾਨੂੰ ਲੈਣਾ ਚਾਹੀਦਾ, ਜ਼ਿੰਦਗੀ 'ਚ ਕਿਤੇ ਕੰਮ ਆ ਜਾਂਦਾ ਹੈ। ਪਰ ਵੱਡੀ ਗੱਲ ਇਹ ਆ ਕਿ ਤੁਸੀਂ ਆਪ ਹੀ ਸੋਚ ਲਓ ਕਿ ਹੁਣ ਤੱਕ ਜੋ ਹੋਇਆ ਠੀਕ ਹੈ, ਪਰ ਗਾਂ ਅੱਗੇ ਕੀ ਕਰਨਾ ਹੈ। ਕੋਈ ਆਪਣਾ ਚੈਨਲ ਸ਼ੁਰੂ ਕਰੋ, ਕੋਈ ਜੀ ਸਿੱਖਾਂ ਦੀ ਜਿਹੜੀ ਅਫਸਰਸ਼ਾਹੀ ਦੇ ਵਿੱਚ ਸਪੇਸ ਮਰ ਰਹੀ ਹੈ ਉਹਨੂੰ ਫੁੱਲਫਿਲ ਕਰਨ ਵਾਸਤੇ ਜਿਹੜੇ ਬਹੁਤ ਟੈਲੈਂਟਡ ਬੱਚੇ ਨੇ ਉਹਨਾਂ ਦੀ ਉਚੇਰੀ ਸਿੱਖਿਆ ਦਾ, ਕੋਚਿੰਗ ਦਾ ਪ੍ਰਬੰਧ ਕਰੋ ਤਾਂ ਕਿ ਆਈਐਸ ਬਣਨ, ਆਈਪੀਐਸ ਬਣਨ। ਸੋ ਇਸ ਕਰਕੇ ਬਈ ਇਹਨਾਂ ਚੀਜ਼ਾਂ ਤੇ ਜ਼ਰੂਰ ਧਿਆਨ ਦੇਣਾ ਚਾਹੀਦਾ। ਚਲੋ ਆਪਾਂ ਤੇ ਸੁਝਾਅ ਕੀ ਦੇਣੇ ਆ, ਇਹ ਸਿਆਣੇ ਆ ਸਿੱਖ ਜਿਹੜੇ ਬਾਹਰ ਵਸਦੇ ਨੇ, ਚਾਹੇ ਉਹ ਸ਼ਿਕਲੀਗਰ ਹੋਣ, ਚਾਹੇ ਕੁਝ ਹੋਰ ਗਰੀਬ ਘਰਾਂ ਦੇ ਬੱਚੇ, ਉਹਨਾਂ ਵਾਸਤੇ ਪ੍ਰਬੰਧ ਹੋਣੇ ਚਾਹੀਦੇ ਨੇ, ਜ਼ਰੂਰੀ ਹੈ ਸਾਰੀਆਂ ਚੀਜ਼ਾਂ। ਤੇ ਖੈਰ ਦੇਖਦੇ ਆ ਕਿੰਨੇ ਕੁ ਸੁਝਾਅ ਆਉਂਦੇ ਆ ਤੇ ਕਿੰਨੇ ਕੁ ਸੁਝਾਅ ਤੇ ਇਹ ਅਮਲ ਕਰਦੇ ਨੇ। ਜੀ ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ, ਤੇ ਗੱਲ ਕਰੀਏ ਪੰਜਾਬ ਦੇ ਵਿੱਚ ਕੈਂਸਰ ਨੇ ਜਿਹੜੀ ਤਬਾਹੀ ਮਚਾਈ ਹੈ, 2200 ਨਵੇਂ ਕੇਸ ਸਾਹਮਣੇ ਆਏ ਜੀ। ਦੇਖੋ ਇਹ ਜਿਹੜੇ ਕੇਸ ਆਏ ਨੇ ਨਾ 2200, ਇਹ ਹਿਸਾਬ ਲਾ ਲਓ ਕਿ ਇਸ ਸਾਲ ਦੇ ਵਕਫੇ ਦੇ ਦੌਰਾਨ ਆਏ ਨੇ। ਮਤਲਬ ਅੱਜ 16 ਜੀ ਤੇ ਪਿਛਲਾ ਮਹੀਨਾ, ਤਕਰੀਬਨ ਲਾ ਲਓ ਕਿ 1.5 ਮਹੀਨੇ ਦੇ ਵਕਫੇ ਦੇ ਦੌਰਾਨ ਇਹ ਸਾਰੇ ਕੇਸ ਆਏ ਨੇ। ਤਕਰੀਬਨ ਲਾ ਲਓ ਕਿ 1.5 ਮਹੀਨੇ 'ਚ 2200 ਕੇਸ ਆ ਗਿਆ। 2200 ਕੇਸ ਦੇ ਵਿੱਚ ਹੁਣ ਜੇ ਆਪਾਂ ਦੇਖੀਏ ਤਾਂ ਰੋਜ਼ਾਨਾ ਦੇ ਹਿਸਾਬ ਨਾਲ ਐਵਰੇਜ ਕੱਢ ਲਓ ਤੁਸੀਂ, 45 ਦਿਨ ਨੂੰ 2200 ਦੇ ਨਾਲ ਵੰਡ ਲਓ ਤਾਂ ਕਿੰਨੀ ਬਣ ਗਈ। ਦੂਜੀ ਪਾਸੇ ਇਹਦੇ ਵਿੱਚ ਇਹ ਵੀ ਇੱਕ ਬੜਾ ਵੱਡਾ ਕਹਿ ਲਓ ਕਿ ਭਿਆਨਕ ਸੱਚ ਹੈ ਜਾਂ ਹਾਂਜੀ ਭਿਆਨਕ ਤੱਥ ਹੈ, ਉਹ ਇਹ ਆ ਕਿ ਬੱਚੇ ਵੀ ਬਹੁਤ ਜ਼ਿਆਦਾ ਆ ਰਹੇ ਨੇ। ਛੋਟੇ ਛੋਟੇ ਬੱਚੇ ਜਿਹੜੇ ਆ ਨਾ, ਉਹਨਾਂ ਦੀ ਗਿਣਤੀ ਵੀ ਇਹਦੇ ਵਿੱਚ ਮੇਰੇ ਖਿਆਲ ਦੇ ਨਾਲ ਦਰਜਨ 2 ਦਰਜਨ ਦੇ ਕਰੀਬ ਹੈਗੀ ਆ। ਇਹ ਗੱਲ ਮੈਂ ਅੱਜ, ਕਿਉਂਕਿ ਇਹ ਰਿਪੋਰਟ ਜਿਹੜੀ ਹੈ ਨਾ ਉਹ ਨੈਸ਼ਨਲ ਲੈਵਲ ਤੇ ਵੀ ਅੱਜ ਬਹੁਤ ਜ਼ਿਆਦਾ ਮੀਡੀਆ ਅਦਾਰਿਆਂ ਨੇ ਚੱਕੀ ਆ। ਤਾਂ ਉਹਦੇ ਵਿੱਚ ਮੈਂ ਪੜਿਆ ਸੀ ਕਿ ਸ਼ਾਇਦ 2 ਦਰਜਨ ਦੇ ਕਰੀਬ ਜੀ ਬੱਚੇ ਵੀ ਆ, ਨਿੱਕੇ ਨਿੱਕੇ ਬੱਚੇ ਜਿਹੜੇ ਆ। ਤਾਂ ਤੁਸੀਂ ਸਮਝ ਸਕਦੇ ਹੋ ਕਿ ਕਿੰਨੀ ਭਿਆਨਕ ਹਾਲਤ ਹੈ ਇਸ ਵੇਲੇ। ਵੈਸੇ ਦੱਸ ਦਈਏ ਕਿ ਨੈਸ਼ਨਲ ਕੈਂਸਰ ਰਜਿਸਟਰੀ ਪ੍ਰੋਗਰਾਮ ਰਿਪੋਰਟ 2020 ਅਨੁਸਾਰ ਪੰਜਾਬ ਵਿੱਚ ਸਾਲ 2020 ਵਿੱਚ ਕੈਂਸਰ ਦੇ ਨਵੇਂ ਕੇਸਾਂ ਦੀ ਅਨੁਮਾਨਿਤ ਗਿਣਤੀ 38,636 ਸੀ। ਮਤਲਬ ਇੱਕ ਪੂਰੇ ਵਰੇ ਦਾ ਅੰਕੜਾ ਹੈ। ਜਦ ਕਿ ਗੁਆਂਢੀ ਸੂਬੇ ਹਰਿਆਣੇ 'ਚ ਇਹ ਗਿਣਤੀ ਜਿਹੜੀ ਸੀਗੀ ਉਹ 29,219 ਸੀਗੀ। ਹਿਮਾਚਲ ਨੂੰ ਲਓਗੇ ਤਾਂ ਉੱਥੇ ਮਹਿਜ਼ ਸਿਰਫ 8777। ਹੁਣ ਇੱਕ ਸਾਈਡ ਹਿਮਾਚਲ ਹੈ ਉੱਤਲੇ ਪਾਸੇ ਸਾਡੇ, ਤੇ ਹੇਠਾਂ ਅਸੀਂ ਆ ਗਏ, ਤੇ ਸਾਡੇ ਦੂਜੇ ਪਾਸੇ ਹਰਿਆਣਾ ਹੈ। ਤਾਂ ਦੇਖੋ ਕਿੱਡਾ ਵੱਡਾ ਜੀ ਫਰਕ ਹੈ। ਚੰਡੀਗੜ੍ਹ ਯੂਟੀ ਉੱਥੇ ਸਿਰਫ 124, ਨਹੀਂ ਸੌਰੀ 1024। ਮਤਲਬ ਕਿ ਸਾਡਾ ਅੰਕੜਾ ਬਹੁਤ ਵੱਡਾ ਹੈ। ਹਰਿਆਣੇ ਦੇ ਵਿੱਚ ਵੀ ਬਹੁਤ ਵੱਡਾ ਅੰਕੜਾ ਵੇਖਣ ਨੂੰ ਮਿਲੇਗਾ, ਪਰੰਤੂ ਸਾਨੂੰ ਹੁਣ ਦੇਖਣਾ ਪੈਣਾ ਕਿ ਅਸੀਂ ਬਈ ਕਿੱਦਾਂ ਬੱਚਿਆਂ ਨੂੰ ਵੀ ਨਹੀਂ ਬਚਾ ਪਾ ਰਹੇ। ਛੋਟੇ ਛੋਟੇ ਬੱਚੇ ਜਿਹੜੇ ਉਹ ਵੀ ਕੈਂਸਰ ਤੋਂ ਪੀੜਤ ਹੋ ਰਹੇ ਆ। ਤਾਂ ਬਹੁਤ ਵੱਡੀ ਸਮੱਸਿਆ, ਬਹੁਤ ਵੱਡੀ ਨਹੀਂ ਮੈਂ ਕਹੂੰਗਾ ਕਿ ਹੁਣ ਤਾਂ ਸਟੈਪ ਚੁੱਕਣ ਦੀ ਜ਼ਰੂਰਤ ਹੈ, ਕਦਮ ਚੁੱਕਣ ਦੀ ਜ਼ਰੂਰਤ ਹੈ। ਉਹ ਜਿਵੇਂ ਕਹਿੰਦੇ ਹੁੰਦੇ ਨਾ ਹਿੰਦੀ 'ਚ, ਅਭੀ ਨਹੀਂ ਤਾਂ ਕਭੀ ਨਹੀਂ ਹੈ। ਸਿਚੁਏਸ਼ਨ ਐਸੀ ਬਣੀ ਪਈ ਹੈ। ਜੀ ਅਗਲੇ ਮਸਲੇ ਦੀ ਗੱਲ ਕਰੀਏ ਮਿੰਟੂ ਜੀ, ਜਾਂਦੇ ਜਾਂਦੇ ਰਾਹੁਲ ਗਾਂਧੀ ਦੀ ਗੱਲ ਕਰ ਲੈਂਦੇ ਆ। ਰਾਹੁਲ ਗਾਂਧੀ ਆਪਣੇ ਸਟੈਂਡ ਤੇ ਕਾਇਮ ਹੋਇਆ ਜੀ। ਹਾਂਜੀ ਦੇਖੋ, ਜਿਹੜਾ ਰਾਹੁਲ ਗਾਂਧੀ ਦਾ ਉਹ ਸਟੈਂਡ ਆ, ਉਹ ਹੈ ਸਦਨ ਦੇ ਵਿੱਚ ਜਿਹੜਾ ਉਹਨੇ ਭਾਸ਼ਣ ਦਿੱਤਾ ਸੀਗਾ। ਭਾਸ਼ਣ 'ਚ ਜਿਹੜੀ ਗੱਲ ਕਹੀ ਆ ਰਾਹੁਲ ਗਾਂਧੀ ਨੇ, ਰਾਹੁਲ ਗਾਂਧੀ ਨੇ ਹੁਣ 15 ਤਰੀਕ ਤੱਕ ਜਿਹੜਾ ਜਵਾਬ ਦੇਣਾ ਸੀ, ਉਹਦੇ ਵਿੱਚ ਸਾਰੇ ਹਵਾਲੇ ਦਿੱਤੇ ਨੇ ਕਾਨੂੰਨਾਂ ਦੇ ਕਿ ਵੇਖੋ ਮੈਂ ਕੁਝ ਵੀ ਗਲਤ ਨਹੀਂ ਕਿਹਾ। ਮੈਂ ਜੋ ਵੀ ਕਿਹਾ ਕਾਇਦੇ ਦੇ ਵਿੱਚ, ਕਾਨੂੰਨ ਦੇ ਜੀ ਵਿੱਚ ਰਹਿੰਦੇ ਆ, ਜੋ ਮੇਰੇ ਅਧਿਕਾਰ ਬਣਦੇ ਨੇ ਮੈਂ ਉਹਨਾਂ ਦਾ ਹੀ ਜ਼ਿਕਰ ਕੀਤਾ ਹੈ। 7 ਫਰਵਰੀ ਨੂੰ ਤੁਹਾਨੂੰ ਪਤਾ ਹੀ ਹੈ ਨਾ ਕਿ 45 ਮਿੰਟ ਦੀ ਤਕਰੀਰ ਹੋਈ ਸੀ, ਬਹੁਤ ਜ਼ਬਰਦਸਤ ਤਕਰੀਰ ਸੀਗੀ। ਤੇ ਹਾਲਾਂਕਿ ਬਾਅਦ ਦੇ ਵਿੱਚ ਕੁਝ ਮਤਲਬ ਕਿ ਸ਼ਬਦਾਂ ਨੂੰ ਨਾ ਐਕਸਪੈਂਡ ਕਰ ਦਿੱਤਾ ਗਿਆ ਸੀਗਾ, ਹਟਾ ਦਿੱਤਾ ਗਿਆ ਸੀਗਾ। ਤਾਂ ਇਹ ਫਿਰ ਨੋਟਿਸ ਇਹਨੂੰ ਜਾਰੀ ਕੀਤਾ ਗਿਆ ਸੀਗਾ।
ਅਸਲ ਵਿੱਚ ਕੀ ਹੈ, ਇਹ ਕਹਿੰਦੇ ਨੇ ਕਿ ਤੁਸੀਂ ਦੇਖੋ ਜਿਹੜੀ ਅਡਾਨੀ ਵਾਲੀ ਕਹਾਣੀ ਤੋਰੀ ਹੈ ਨਾ, ਕਿ ਅਡਾਨੀ ਤਾਂ ਹੁਣ ਸਦਨ ਦਾ ਮੈਂਬਰ ਹੀ ਹੈ ਨਹੀਂਗਾ, ਤੁਸੀਂ ਉਹ ਗਲਤ ਕੀਤਾ ਹੈ, ਤਾਂ ਕਰਕੇ ਨੋਟਿਸ ਦੇ ਦਿੱਤਾ ਗਿਆ। ਪਰ ਮੇਰਾ ਮੰਨਣਾ ਹੈ ਕਿ ਮਸਲਾ ਉੱਥੇ ਅਡਾਨੀ ਦਾ ਨਹੀਂ ਸੀਗਾ, ਮਸਲਾ ਤਾਂ ਸੀਗਾ ਪ੍ਰਧਾਨ ਮੰਤਰੀ ਦਾ, ਜਿਹੜਾ ਕਿ ਸਦਨ ਦਾ ਹਿੱਸਾ ਨੇ, ਕਿਉਂਕਿ ਮੈਂਬਰ ਜੀ ਪਾਰਲੀਮੈਂਟ ਨੇ ਨਾ ਉਹ। ਤਾਂ ਮੈਨੂੰ ਤਾਂ ਇਹਦੇ ਚ ਖੁਦ ਵੀ ਗਲਤ ਨਹੀਂ ਲੱਗਦਾ, ਕਿ ਮਸਲਾ ਤਾਂ ਪ੍ਰਧਾਨ ਮੰਤਰੀ ਦਾ ਸੀਗਾ ਨਾ। ਹੁਣ ਪ੍ਰਧਾਨ ਮੰਤਰੀ ਤਾਂ ਜਵਾਬ ਹੀ ਨਹੀਂ ਦੇ ਕੇ ਗਿਆ ਇਸ ਮੁੱਦੇ ਤੇ, ਨਾ ਲੋਕ ਸਭਾ ਚ ਨਾ ਰਾਜ ਸਭਾ ਚ, ਤਾਂ ਫਿਰ ਕਿਸੇ ਨੇ ਤਾਂ ਗੱਲ ਚੁੱਕਣੀ ਸੀਗੀ। ਖੈਰ, ਇਹਨਾਂ ਨੇ ਜੋ ਵੀ ਕਿਹਾ ਕਿ ਵੇਖੋ ਮਸਲਾ ਜਿਹੜਾ ਹੈ, ਇਹ ਭਾਈ ਮੈਂ ਜੋ ਕੀਤਾ, ਜੋ ਉੱਥੇ ਬੋਲਿਆ, ਉਹ ਸਾਰਾ ਕੁਝ ਕਾਨੂੰਨ ਦੇ ਦਾਇਰੇ ਦੇ ਵਿੱਚ ਕਿਹਾ ਹੈ। ਤੇ ਖੈਰ, ਰਾਹੁਲ ਨੇ ਸਵਾਲ ਦਾ ਜਵਾਬ ਵੀ ਖੁਦ ਦਿੱਤਾ, ਕਹਿੰਦੇ ਕਿ ਅਡਾਨੀ ਤੇ ਮੋਦੀ ਜੀ ਦੇ ਰਿਸ਼ਤੇ ਦੇ ਬਾਰੇ ਮੈਂ ਦੱਸ ਦਿੰਦਾ। ਇਹ ਰਿਸ਼ਤਾ ਕਈ ਸਾਲ ਪਹਿਲੇ ਸ਼ੁਰੂ ਹੁੰਦਾ ਹੈ, ਜਦ ਮੋਦੀ ਜੀ ਗੁਜਰਾਤ ਦੇ ਮੁੱਖ ਮੰਤਰੀ ਸੀ। ਮੋਦੀ ਜੀ ਤੇ ਅਡਾਨੀ ਮੋਢੇ ਨਾਲ ਮੋਢਾ ਮਿਲਾ ਕੇ ਖੜੇ ਰਹੇ। ਮੋਦੀ ਜੀ ਦਾ ਆਈਡੀਆ ਜਿਹੜਾ ਹੈ ਨਾ, ਮੋਦੀ ਜੀ ਨੂੰ ਆਈਡੀਆ ਦਿੱਤਾ ਗਿਆ ਕਿ ਤੁਸੀਂ ਬਿਜ਼ਨਸਮੈਨ ਦੇ ਗਰੁੱਪ ਤੋਂ ਨਾਲ ਲਿਆਓ ਤੇ ਵਾਈਬ੍ਰੈਂਟ ਗੁਜਰਾਤ ਬਣਾਈਏ। ਤੇ ਮੈਨੂੰ ਲੱਗਦਾ ਹੈ ਕਿ ਹੁਣ ਅਸਲੀ ਜਾਦੂ ਸ਼ੁਰੂ ਹੋਇਆ ਹੈ। ਪ੍ਰਧਾਨ ਮੰਤਰੀ ਜੀ ਦਿੱਲੀ ਆਉਂਦੇ ਆ ਤੇ 2014 ਚ ਅਸਲੀ ਜਾਦੂ ਸ਼ੁਰੂ ਹੁੰਦਾ। 2014 ਚ ਅਡਾਨੀ 609 ਤੇ ਸੀਗੇ, ਤੇ ਫਿਰ ਕੁਝ ਸਾਲ ਬਾਅਦ ਉਹ ਦੁਨੀਆ ਚ ਦੂਸਰੇ ਨੰਬਰ ਤੇ ਪਹੁੰਚ ਜਾਂਦੇ। ਮਤਲਬ ਕਿ ਆਹੀ ਸਵਾਲ ਚੁੱਕੇ ਸਨ ਸਦਨ ਚ, ਤੇ ਆਹੀ ਮੁੜ ਕੇ ਆਪ ਜਵਾਬ ਦਿੱਤਾ ਸੀਗਾ। ਤਾਂ ਗੱਲ ਤਾਂ ਇਹਦੇ ਚ ਇਹੀ ਹੈ ਨਾ ਕਿ ਮਸਲਾ ਤਾਂ ਪ੍ਰਧਾਨ ਮੰਤਰੀ ਦਾ ਹੈ, ਅਡਾਨੀ ਦਾ। ਠੀਕ ਹੈ, ਜੀ ਅਡਾਨੀ ਕੋਈ ਪਾਰਲੀਮੈਂਟ ਦਾ ਹਿੱਸਾ ਨਹੀਂ ਹੈ, ਪਰ ਉਹਦੇ ਨਾਲ ਪ੍ਰਧਾਨ ਮੰਤਰੀ ਦਾ ਨਾਮ ਜੁੜ ਰਿਹਾ। ਤਾਂ ਜੇ ਤੁਸੀਂ ਹੁਣ ਵੀ ਏਦਾਂ ਟੁਚਰਾ ਜਿਹਾ ਡਾਈ ਜਾਓਗੇ, ਤਾਂ ਇਹ ਗੱਲ ਤਾਂ ਇਹ ਆ ਕਿ ਪ੍ਰਵੀਨ ਜੀ, ਤੁਸੀਂ ਭੱਜਣਾ ਚਾਹੁੰਦੇ ਹੋ, ਜੀ ਹਕੀਕਤ ਤੋਂ ਭੱਜਣਾ ਚਾਹੁੰਦੇ ਹੋ, ਸੱਚ ਤੋਂ ਭੱਜਣਾ ਚਾਹੁੰਦੇ ਹੋ। ਜੀ ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਜੀ ਸ਼ੁਕਰੀਆ ਜੀ। ਇੱਥੇ ਥੋੜਾ ਜਿਹਾ ਹੰਗਾਮਾ ਵੀ ਹੋਇਆ, ਹੁਣ ਮੈਂ ਤੁਹਾਨੂੰ ਅਪਡੇਟ ਕਰ ਦੇਵਾਂ। ਜੀ ਜੀ ਬਠਿੰਡੇ ਦੇ ਵਿੱਚ ਥੋੜੀ ਦੇਰ ਪਹਿਲਾਂ ਭਾਜਪਾ ਵਾਲੇ ਸਰੂਪ ਚੰਦ ਸਿੰਗਲਾ ਵੀ ਪਹੁੰਚ ਗਏ ਆਪਣੇ ਸਾਥੀਆਂ ਦੇ ਨਾਲ, ਤੇ ਉੱਥੇ ਜੀ ਮਤਲਬ ਕਿ ਹੋਇਆ, ਤੇ ਹੁਣ ਉਹਨਾਂ ਨੂੰ ਸ਼ਾਂਤ ਕਰਕੇ ਤੋੜ ਦਿੱਤਾ ਗਿਆ। ਮਸਲਾ ਖਾਸਾ ਵੱਧ ਗਿਆ ਜੀ। ਹੁਣ ਬਾਕੀ ਦੇਖਦੇ ਹਾਂ ਸਵੇਰੇ ਕੀ ਬਣਦਾ। ਜੀ ਬਿਲਕੁਲ ਜੀ। ਮਿੰਟੂ ਜੀ, ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ, ਸਤਿ ਸ਼੍ਰੀ ਅਕਾਲ ਜੀ। ਜੀ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਪਹਿਲੇ ਹਿੱਸੇ ਦੇ ਵਿੱਚ ਜੁੜੇ ਸਨ ਆਪਣੇ ਨਾਲ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਵੇਲਾ ਹੋ ਚੱਲਿਆ ਇੱਕ ਸ਼ਾਰਟ ਬ੍ਰੇਕ ਦੇ ਲਈ ਰੁਕਣ ਦਾ। ਬ੍ਰੇਕ ਤੋਂ ਪਾਰ ਕੁਝ ਹੋਰ ਅਹਿਮ ਖਬਰਾਂ ਵੱਲ ਵਧਾਂਗੇ। ਬੇਅਦਬੀ ਮਾਮਲੇ ਦੇ ਵਿੱਚ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਨੇ ਸੋਸ਼ਲ ਮੀਡੀਆ ਦਾ ਸਹਾਰਾ ਲਿਆ। ਇੱਕ ਵਾਰ ਫਿਰ ਤੋਂ ਉਹਨਾਂ ਨੇ ਦੇਰੀ ਤੇ ਜਿਹੜੀ ਇਨਸਾਫ ਮਿਲਣ ਦੀ ਦੇਰੀ ਉਹ ਤੇ ਚਿੰਤਾ ਜ਼ਾਹਰ ਕੀਤੀ ਹੈ। ਮੁੰਬਈ ਦੇ ਵਿੱਚ ਇੱਕ ਬੰਦਾ ਖੁਦਕੁਸ਼ੀ ਕਰਨ ਬਾਰੇ ਸੋਚ ਰਿਹਾ ਸੀ। ਅਮਰੀਕੀ ਖੁਫੀਆ ਏਜੰਸੀਆਂ ਨੇ ਉਸ ਇਨਸਾਨ ਨੂੰ ਬਚਾ ਲਿਆ। ਇੱਥੇ ਬੈਠੀਆਂ ਏਜੰਸੀਆਂ ਨੇ ਮੁੰਬਈ ਦੇ ਵਿੱਚ ਬੈਠੇ ਇਨਸਾਨ ਨੂੰ ਬਚਾ ਲਿਆ ਖੁਦਕੁਸ਼ੀ ਕਰਨ ਤੋਂ। ਅੰਮ੍ਰਿਤਸਰ ਦੇ ਵਿੱਚ ਇੱਕ ਲੁੱਟ ਹੋਈ ਹੈ। ਪੁਲਿਸ ਦੇ ਦਫ਼ਤਰਾਂ ਦੇ ਨੇੜੇ ਸਥਿਤ ਪੀਐਨਬੀ ਬ੍ਰਾਂਚ ਦੇ ਵਿੱਚੋਂ 2 ਹਥਿਆਰਬੰਦ ਲੁਟੇਰਿਆਂ ਨੇ 22 ਲੱਖ ਰੁਪਏ ਲੁੱਟਿਆ। ਪੁਲਿਸ ਦੇ ਦਫ਼ਤਰਾਂ ਦੇ ਨੇੜੇ ਦੀ ਇਹ ਵਾਰਦਾਤ ਹੈ, ਤੇ ਉਧਰ ਵਿਜੀਲੈਂਸ ਵੱਲੋਂ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਦੇ ਜਿਹੜੇ ਹੁਸ਼ਿਆਰਪੁਰ ਸਥਿਤ ਘਰ ਆ ਜਾਂ ਹੋਰ ਜਾਇਦਾਦਾਂ, ਉਹਨਾਂ ਦੀ ਫਰਮਾਇਸ਼ ਕੀਤੀ ਜਾ ਰਹੀ ਹੈ। ਇਹਨਾਂ ਸਾਰੀਆਂ ਖਬਰਾਂ ਤੇ ਚਰਚਾ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਐਸੇ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਰੁੱਖ ਕਰਦੇ ਹਾਂ ਕੁਝ ਹੋਰ ਅਹਿਮ ਖਬਰਾਂ ਦਾ। ਮੁੰਬਈ ਦੀ ਗੱਲ ਕਰਾਂਗੇ, ਜਿੱਥੇ ਮੁੰਬਈ ਪੁਲਿਸ ਨੇ ਅਮਰੀਕੀ ਖੁਫੀਆ ਏਜੰਸੀ ਤੋਂ ਮਿਲੀ ਸੂਹ ਤੋਂ ਬਾਅਦ 25 ਸਾਲਾ ਵਿਅਕਤੀ ਨੂੰ ਖੁਦਕੁਸ਼ੀ ਕਰਨ ਤੋਂ ਰੋਕ ਲਿਆ। ਇਹ ਵਿਅਕਤੀ ਗੂਗਲ ਤੇ ਬਿਨਾਂ ਦਰਦ ਦੇ ਖੁਦਕੁਸ਼ੀ ਕਿਵੇਂ ਕਰ ਗਏ, ਇਸ ਬਾਰੇ ਖੋਜ ਕਰ ਰਿਹਾ ਸੀ। ਯੂਐਸ ਨੈਸ਼ਨਲ ਸੈਂਟਰਲ ਬਿਊਰੋ ਇੰਟਰਪੋਲ ਦੁਆਰਾ ਸਾਂਝੇ ਕੀਤੇ ਗਏ ਆਈਪੀ ਐਡਰੈਸ ਅਤੇ ਸਥਾਨ ਵਰਗੀਆਂ ਮਹੱਤਵਪੂਰਨ ਜਾਣਕਾਰੀਆਂ ਦੇ ਆਧਾਰ ਤੇ ਦੁਪਹਿਰ ਨੂੰ ਮੁੰਬਈ ਦੇ ਕੁਰਲਾ ਇਲਾਕੇ ਦੇ ਵਿੱਚ ਆਈਟੀ ਕੰਪਨੀ ਦੇ ਵਿੱਚ ਵਿਅਕਤੀ ਦਾ ਪਤਾ ਲਗਾਇਆ ਗਿਆ ਅਤੇ ਪੁਲਿਸ ਨੇ ਉਸ ਨੂੰ ਬਚਾ ਲਿਆ। ਜੋਗੇਸ਼ਵਰੀ ਇਲਾਕੇ ਦਾ ਰਹਿਣ ਵਾਲਾ ਤੇ ਪ੍ਰਾਈਵੇਟ ਕੰਪਨੀ ਦੇ ਵਿੱਚ ਆਈਟੀ ਇੰਜੀਨੀਅਰ ਵਜੋਂ ਕੰਮ ਕਰਨ ਵਾਲੇ ਇਸ ਇਨਸਾਨ ਨੇ ਸਿੱਖਿਆ ਤੇ ਹੋਰ ਲੋੜਾਂ ਦੇ ਲਈ ਵੱਖ-ਵੱਖ ਵਿੱਤੀ ਸੰਸਥਾਵਾਂ ਤੋਂ ਕਰਜ਼ਾ ਲਿਆ ਸੀ। ਅਧਿਕਾਰੀ ਨੇ ਕਿਹਾ ਕਿ ਉਹ ਹਾਊਸਿੰਗ ਲੋਨ ਦੀਆਂ ਕਿਸ਼ਤਾਂ ਦਾ ਭੁਗਤਾਨ ਕਰਨ ਦੇ ਵਿੱਚ ਵੀ ਅਸਮਰੱਥ ਸੀ, ਜਿਸ ਤੋਂ ਬਾਅਦ ਉਹ ਡਿਪਰੈਸ਼ਨ ਦੇ ਵਿੱਚ ਚਲਾ ਗਿਆ ਅਤੇ ਆਨਲਾਈਨ ਖੋਜ ਕਰਨੀ ਸ਼ੁਰੂ ਕਰ ਦਿੱਤੀ ਕਿ ਬਿਨਾਂ ਦਰਦ ਦੇ ਖੁਦਕੁਸ਼ੀ ਕਿਵੇਂ ਕੀਤੀ ਜਾਵੇ। ਉਹਨਾਂ ਕਿਹਾ ਕਿ ਅਮਰੀਕਾ ਸਥਿਤ ਏਜੰਸੀ ਨੇ ਨਵੀਂ ਦਿੱਲੀ ਸਥਿਤ ਇੰਟਰਪੋਲ ਦਫ਼ਤਰ ਨੂੰ ਇਸ ਬਾਰੇ ਸੁਚੇਤ ਕੀਤਾ, ਜਿਸ ਨੇ ਮੁੰਬਈ ਪੁਲਿਸ ਦੇ ਨਾਲ ਜਾਣਕਾਰੀ ਸਾਂਝੀ ਕੀਤੀ। ਇਸ ਤੋਂ ਬਾਅਦ ਉਸ ਵਿਅਕਤੀ ਨੂੰ ਕ੍ਰਾਈਮ ਬ੍ਰਾਂਚ ਦੇ ਦਫ਼ਤਰ ਲਿਆਂਦਾ ਗਿਆ ਅਤੇ ਦਿਲਾਸਾ ਦਿੱਤਾ ਗਿਆ। ਅਧਿਕਾਰੀ ਨੇ ਕਿਹਾ ਕਿ ਉਸਨੇ ਪਹਿਲਾਂ ਵੀ ਆਪਣੀ ਜੀਵਨ ਲੀਲਾ ਸਮਾਪਤ ਕਰਨ ਦੀ ਕੋਸ਼ਿਸ਼ ਕੀਤੀ ਸੀ। ਰੁੱਖ ਕਰਦੇ ਹਾਂ ਪੰਜਾਬ ਦੀਆਂ ਖਬਰਾਂ ਦਾ। ਗੱਲ ਕਰਾਂਗੇ ਆਮ ਆਦਮੀ ਪਾਰਟੀ ਦੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ। ਬਰਗਾੜੀ ਅਤੇ ਬਹਿਬਲ ਕਲਾਂ ਦੇ ਵਿੱਚ ਵਾਪਰੇ ਬੇਅਦਬੀ ਅਤੇ ਗੋਲੀਕਾਂਡ ਮਾਮਲੇ ਦੇ ਵਿੱਚ ਆਪਣੀ ਹੀ ਸਰਕਾਰ ਵੱਲੋਂ ਨਜ਼ਰਅੰਦਾਜ਼ ਕੀਤੇ ਜਾਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਹੁਣ ਸੋਸ਼ਲ ਮੀਡੀਆ ਦਾ ਸਹਾਰਾ ਲਿਆ। ਉਹਨਾਂ ਇਸ ਮਾਮਲੇ ਦੇ ਵਿੱਚ ਪੀੜਤਾਂ ਨੂੰ ਇਨਸਾਫ ਮਿਲਣ ਦੇ ਵਿੱਚ ਹੋ ਰਹੀ ਦੇਰੀ ਤੇ ਚਿੰਤਾ ਜ਼ਾਹਰ ਕੀਤੀ ਹੈ। ਉਹਨਾਂ ਫਰੀਦਕੋਟ ਦੇ ਬਹਿਬਲ ਕਲਾਂ ਇਨਸਾਫ ਮੋਰਚੇ ਦੇ ਮੰਚ ਤੋਂ ਆਪਣੇ ਸੰਬੋਧਨ ਦੇ ਕੁਝ ਅੰਸ਼ਾਂ ਦੀ ਪੁਰਾਣੀ ਵੀਡੀਓ ਕਲਿੱਪ ਆਪਣੇ ਸੋਸ਼ਲ ਮੀਡੀਆ ਪੇਜ ਤੇ ਸਾਂਝੀ ਕੀਤੀ ਹੈ। ਇਸ ਦੇ ਵਿੱਚ ਉਹ ਲੋਕਾਂ ਨੂੰ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਕਿ ਜੇਕਰ ਤੁਹਾਨੂੰ ਬੇਅਦਬੀ ਅਤੇ ਗੋਲੀਕਾਂਡ ਦੀ ਘਟਨਾ ਦਾ ਇਨਸਾਫ ਦਿਵਾਉਣ ਦੇ ਲਈ ਕਹੇ ਤਾਂ ਉਸ ਤੇ ਵਿਸ਼ਵਾਸ ਨਾ ਕਰੋ। ਉਹ ਝੂਠ ਬੋਲ ਰਹੇ ਨੇ ਅਤੇ ਗੁਰੂ ਦੇ ਨਾਲ ਧੋਖਾ ਕਰ ਰਹੇ ਨੇ। ਇਸ ਤੋਂ ਪਹਿਲਾਂ ਵੀ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਇੱਕ ਵੀਡੀਓ ਕਲਿੱਪ ਕਾਫੀ ਵਾਇਰਲ ਹੋਈ ਸੀ, ਜਿਸ ਦੇ ਵਿੱਚ ਉਹਨਾਂ ਨੇ ਬਾਈਬਲ ਕਲਾਂ ਦੇ ਵਿੱਚ ਮੋਰਚੇ ਨੂੰ ਸੰਬੋਧਨ ਕੀਤਾ ਸੀ। ਉਸ ਮੋਰਚੇ ਦੇ ਵਿੱਚ ਸੰਬੋਧਨ ਦੇ ਵਿੱਚ ਇਹਨਾਂ ਨੇ ਇਹ ਗੱਲ ਕਹੀ ਸੀਗੀ ਕਿ ਇਹ ਜਿਹੜੀ ਸਰਕਾਰ ਹੈ, ਜਿਹੜੇ ਕੰਮ ਕਰ ਰਹੀ ਹੈ, ਉਸ ਤੋਂ ਲੱਗਦਾ ਨਹੀਂ ਹੈ ਕਿ ਇਹ ਸਰਕਾਰ ਇਨਸਾਫ ਲੈ ਕੇ ਦੇਊਗੀ। ਆਪਣੀ ਹੀ ਸਰਕਾਰ ਉੱਤੇ ਉਹਨਾਂ ਨੇ ਕਈ ਤਰੀਕੇ ਨਾਲ ਸਵਾਲ ਖੜੇ ਕੀਤੇ ਸੀ। ਉਹ ਸਰਕਾਰ ਦੀ ਜਾਂਚ ਨੂੰ ਲੈ ਕੇ ਜਾਂ ਸਰਕਾਰ ਦੀ ਜੋ ਜੁਡੀਸ਼ੀਅਰੀ ਦੇ ਵਿੱਚ ਜੋ ਅਪਰੋਚ ਹੋ ਰਹੀ ਹੈ, ਜੋ ਬਹਿਸ ਮੁਬਾਸੇ ਦੇ ਵਿੱਚ ਅਦਾਲਤੀ ਕਾਰਵਾਈਆਂ ਦੇ ਵਿੱਚ ਜਿਸ ਤਰੀਕੇ ਦਾ ਸਰਕਾਰ ਦਾ ਰਵੱਈਆ ਜਾਂ ਸਰਕਾਰ ਦੀ ਜੋ ਅਪਰੋਚ ਹੈ, ਉਹਨਾਂ ਨੂੰ ਗੱਲਾਂ ਨੂੰ ਲੈ ਕੇ ਉਹਨਾਂ ਨੇ ਪਹਿਲਾਂ ਹੀ ਇਸ ਬਾਰੇ ਕਾਫੀ ਗੱਲਾਂ ਕਹੀਆਂ ਸਨ। ਉਸ ਤੋਂ ਬਾਅਦ ਤੁਹਾਨੂੰ ਪਤਾ ਹੀ ਹੈ ਕੁਲਤਾਰ ਸਿੰਘ ਸੰਧਵਾਂ, ਫਿਰ ਫੌਜਾ ਸਿੰਘ ਸਰਾਰੀ ਤੇ ਹੁਣ ਲੰਘੇ ਦਿਨੀ ਕੁਲਦੀਪ ਸਿੰਘ ਢਾਲੀਵਾਲ ਜਿਹੜੇ ਨੇ ਉਹ ਮੋਰਚੇ ਦੇ ਵਿੱਚ ਸੰਗਤ ਦੇ ਨਾਲ ਗੱਲਬਾਤ ਕਰਕੇ ਆਏ ਨੇ ਤੇ ਦਿਲਾਸਾ ਜਾਂ ਭਰੋਸਾ ਦੇ ਕੇ ਆਏ ਨੇ। ਰੁੱਖ ਕਰਾਂਗੇ ਅੰਮ੍ਰਿਤਸਰ ਸਾਹਿਬ ਦਾ, ਜਿੱਥੇ ਰਾਣੀ ਕਾ ਬਾਗ ਇਲਾਕੇ ਦੇ ਵਿੱਚ ਪੰਜਾਬ ਨੈਸ਼ਨਲ ਬੈਂਕ ਦੀ ਸ਼ਾਖਾ ਦੇ ਵਿੱਚੋਂ 2 ਹਥਿਆਰਬੰਦ ਲੁਟੇਰੇ ਕਰੀਬ 22 ਲੱਖ ਰੁਪਏ ਲੁੱਟ ਕੇ ਲੈ ਗਏ। ਦੁਪਹਿਰ 12 ਵਜੇ ਤੋਂ ਬਾਅਦ ਪਤਾ ਲੱਗਿਆ ਕਿ ਇੱਕ ਬੰਦਾ ਮੂੰਹ ਢੱਕ ਕੇ ਹਥਿਆਰਬੰਦ ਲੁਟੇਰਾ ਬੈਂਕ ਦੇ ਵਿੱਚ ਆਇਆ। ਉਸਨੇ ਕੈਸ਼ੀਅਰ ਤੇ ਪਿਸਤੌਲ ਤਾਣ ਦਿੱਤੀ ਅਤੇ ਨਕਦੀ ਖੋਹ ਲਈ ਸੀ। ਇਸੇ ਦੌਰਾਨ ਉਸ ਦਾ ਦੂਜਾ ਸਾਥੀ ਬਾਹਰ ਸਕੂਟਰ ਤੇ ਖੜਾ ਸੀ। ਵਾਰਦਾਤ ਤੋਂ ਬਾਅਦ ਦੋਵੇਂ ਫਰਾਰ ਹੋ ਗਏ। ਬੈਂਕ ਦੇ ਨੇੜੇ ਹੀ ਪੁਲਿਸ ਦੇ ਡਿਪਟੀ ਕਮਿਸ਼ਨਰ ਅਤੇ ਏਡੀਸੀਪੀ ਟ੍ਰੈਫਿਕ ਦੇ ਦਫ਼ਤਰ ਨੇ। ਉਸ ਵੇਲੇ ਬੈਂਕ ਦੇ ਵਿੱਚ ਕੋਈ ਗਾਰਡ ਨਹੀਂ ਸੀ। ਪੁਲਿਸ ਦੇ ਡੀਸੀਪੀ ਮੁਖਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਉਹਨਾਂ ਘਟਨਾ ਦੀ ਸੀਸੀਟੀਵੀ ਫੁਟੇਜ ਕਬਜ਼ੇ ਦੇ ਵਿੱਚ ਲੈ ਲਈ ਹੈ। ਸੋ ਇੱਥੋਂ ਪਤਾ ਲੱਗਦਾ ਕਿ ਪੁਲਿਸ ਦੀ ਦਫ਼ਤਰਾਂ ਦੇ ਨੇੜਿਓਂ ਵੀ ਹੁਣ ਲੁੱਟ ਖੋਹ ਕਰਨ ਦੇ ਵਿੱਚ ਜਿਹੜੇ ਲੁਟੇਰੇ ਨੇ, ਉਹਨਾਂ ਨੂੰ ਕੋਈ ਡਰ ਜਾਂ ਉਹਨਾਂ ਨੂੰ ਕੋਈ ਭੈ ਨਹੀਂ ਹੈ। ਗੱਲ ਕਰਦੇ ਹਾਂ ਸਾਬਕਾ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਦੀ। ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਦੇ ਹੁਸ਼ਿਆਰਪੁਰ ਸਥਿਤ ਘਰ ਅਤੇ ਹੋਰ ਜਾਇਦਾਦਾਂ ਦਾ ਵਿਜੀਲੈਂਸ ਬਿਊਰੋ ਨੇ ਸਰਵੇ ਕੀਤਾ। ਚੰਡੀਗੜ੍ਹ ਤੋਂ ਆਈ ਟੀਮ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਾਇਦਾਦਾਂ ਦੀ ਪਮੈਸ਼ ਕਰਨ ਦੇ ਵਿੱਚ ਲੱਗੀ ਰਹੀ। ਵਿਜੀਲੈਂਸ ਦੇ ਸਥਾਨਕ ਅਧਿਕਾਰੀ ਵੀ ਇਸ ਕਾਰਵਾਈ ਦੇ ਵਿੱਚ ਸ਼ਾਮਲ ਸਨ। ਟੀਮ ਨੇ ਅਰੋੜਾ ਦੀ ਯੋਧਾ ਮਲ ਰੋਡ ਸਥਿਤ ਰਿਹਾਇਸ਼, ਜਲੰਧਰ ਰੋਡ ਅਤੇ ਬਾਈਪਾਸ ਤੇ ਸਥਿਤ ਵਪਾਰਕ ਜਾਇਦਾਦਾਂ ਦਾ ਮੁਲਾਂਕਣ ਕੀਤਾ। ਜ਼ਿਕਰਯੋਗ ਹੈ ਕਿ ਪੰਜਾਬ ਵਿਜੀਲੈਂਸ ਬਿਊਰੋ ਦੇ ਸੀਨੀਅਰ ਅਧਿਕਾਰੀ ਨੂੰ ਕਥਿਤ ਰਿਸ਼ਵਤ ਦੇਣ ਦੇ ਦੋਸ਼ ਹੇਠ ਪਿਛਲੇ ਸਾਲ ਅਰੋੜਾ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਉਹਨਾਂ ਤੇ ਮੁਹਾਲੀ ਦੇ ਵਿੱਚ ਸਨਅਤੀ ਜ਼ਮੀਨ ਨੂੰ ਟਰਾਂਸਫਰ ਕਰਨ ਦੇ ਮਾਮਲੇ ਦੇ ਵਿੱਚ ਵੀ ਕੇਸ ਦਰਜ ਹੋਇਆ ਸੀ। ਅਰੋੜਾ ਇਸ ਵੇਲੇ ਨਿਆਇਕ ਹਿਰਾਸਤ ਦੇ ਵਿੱਚ ਨੇ। ਇੱਥੇ ਦੱਸਦੇ ਚੱਲੀਏ ਕਿ ਅਰੋੜਾ ਪਹਿਲੇ ਨਹੀਂ ਹੈ, ਇਸ ਤੋਂ ਪਹਿਲਾਂ ਵਿਜੀਲੈਂਸ ਨੇ
ਸਾਬਕਾ ਵਿਧਾਇਕਾਂ ਜਿਨ੍ਹਾਂ ਦੇ ਵਿੱਚ ਮਦਨ ਲਾਲ ਜਲਾਲਪੁਰ, ਜਿਨ੍ਹਾਂ ਦੇ ਵਿੱਚ ਸਾਬਕਾ ਵਿਧਾਇਕ ਪਾੜਾ ਅਤੇ ਕਿੱਕੀ ਢਿੱਲੋਂ ਤੋਂ ਵੀ ਪੁੱਛ ਪੜਤਾਲ ਕੀਤੀ ਹੈ। ਪਰ ਜਾਇਦਾਦਾਂ ਦਾ ਮੁਲਾਂਕਣ ਓਪੀ ਸੋਨੀ ਦਾ ਕੀਤਾ। ਓਪੀ ਸੋਨੀ ਦੀਆਂ ਕੋਠੀਆਂ, ਹੋਟਲਾਂ ਦਾ ਮੁਲਾਂਕਣ ਕੀਤਾ ਗਿਆ। ਸੁੰਦਰ ਸ਼ਾਮ ਅਰੋੜਾ ਦਾ ਅਰੋੜਾ ਦੀਆਂ ਜਾਇਦਾਦਾਂ ਦਾ ਮੁਲਾਂਕਣ ਕੀਤਾ ਗਿਆ। ਇਹਦੇ ਨਾਲ ਹੀ ਵਿਧਾਇਕ ਬਰਿੰਦਰਮੀਤ ਸਿੰਘ ਪਾੜਾ ਦੀਆਂ ਜਿਹੜੀਆਂ ਜਾਇਦਾਦਾਂ ਉਹਨਾਂ ਦਾ ਮੁਲਾਂਕਣ ਕੀਤਾ ਗਿਆ। ਤੇ ਇਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਤਾਂ ਜਿਹੜੇ ਵਿਧਾਇਕ ਬਚੇ ਨੇ ਉਹਨਾਂ ਦੇ ਵਿੱਚ ਉਹ ਓਪੀ ਸੋਨੀ ਦਾ ਜ਼ਿਕਰ ਕਰ ਚੁੱਕੇ ਆਪਾਂ, ਸੁੰਦਰ ਸ਼ਾਮ ਅਰੋੜਾ ਦਾ ਜ਼ਿਕਰ ਕਰ ਚੁੱਕੇ, ਇਹਦੇ ਨਾਲ ਮਦਨ ਲਾਲ ਜਲਾਲਪੁਰ ਜਿਨ੍ਹਾਂ ਦੇ ਭਾਣਜੇ ਉੱਤੇ ਦੋਸ਼ ਲੱਗੇ ਸਨ ਕਿ ਇਹਨਾਂ ਨੇ ਕਾਫੀ ਅਨਾਜ ਖੁਰਦ-ਬੁਰਦ ਕਰ ਦਿੱਤਾ ਹੈ। ਤੇ ਉਸ ਤੋਂ ਬਾਅਦ ਹੁਣ 4 ਜਿਹੜੇ ਕਾਂਗਰਸ ਦੇ ਸਾਬਕਾ ਮੰਤਰੀ ਕਹਿ ਸਕਦੇ ਹਾਂ, ਉਹਨਾਂ ਦੇ ਉੱਤੇ ਇਹ ਗਾਜ ਡਿੱਗੀ ਹੋਈ ਹੈ। ਤੇ ਜੇਕਰ ਗੱਲ ਕਰੀਏ ਇਸ ਵੇਲੇ ਬਠਿੰਡੇ ਦੀ ਖਬਰ ਦੀ, ਤਾਂ ਬਠਿੰਡੇ ਦੇ ਵਿੱਚ ਜਿਹੜੀ ਖਬਰ ਵਿਧਾਇਕ ਦੀ ਰਿਸ਼ਵਤ ਲੈਣ ਵਾਲੀ ਸਾਹਮਣੇ ਆਈ ਹੈ ਅਮਿਤ ਰਤਨ ਕੋਟਫੱਤਾ ਦੀ, ਉਸ ਨੂੰ ਲੈ ਕੇ ਹੁਣ ਹੰਗਾਮੇ ਜਿਹੜੇ ਆ ਉਹ ਕਾਫੀ ਤੇਜ਼ ਹੋ ਚੁੱਕੇ ਆ। 4 ਲੱਖ ਰੁਪਈਏ ਦੀ ਰਿਸ਼ਵਤ ਦੇ ਦੋਸ਼ ਲੱਗੇ ਨੇ ਤੇ ਉਸ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਦੀ ਜਿਹੜੀ ਲੀਡਰਸ਼ਿਪ ਆ ਉਹਨੂੰ ਲੋਕਾਂ ਦੇ ਵਿੱਚ ਜਵਾਬ ਦੇਣਾ ਔਖਾ ਹੋ ਗਿਆ, ਕਿਉਂਕਿ ਆਪਾਂ ਦੇਖਿਆ ਪਹਿਲਾਂ ਮਾਨਸਾ ਤੋਂ ਜਿਹੜੇ ਵਿਧਾਇਕ ਤੇ ਮੰਤਰੀ ਸੀਗੇ, ਸਿਹਤ ਮੰਤਰੀ ਸਿੰਗਲਾ ਸਾਹਿਬ, ਉਹਨਾਂ ਨੂੰ ਫੜਿਆ ਗਿਆ ਸੀਗਾ। ਇਸੇ ਤਰ੍ਹਾਂ ਹੀ ਉਹ 1% ਕਮਿਸ਼ਨ ਦੀ ਗੱਲ ਕਰ ਰਹੇ ਸੀ। ਫਿਰ ਉਸ ਤੋਂ ਬਾਅਦ ਤੁਹਾਨੂੰ ਯਾਦ ਹੀ ਹੋਣਾ ਫੌਜਾ ਸਿੰਘ ਸਰਾਰੀ ਦੀ ਬਰਖਾਸਤਗੀ ਕਰਨੀ ਪਈ, ਇਹ ਮੰਤਰੀ ਮੰਡਲ ਦੇ ਵਿੱਚੋਂ ਛੁੱਟੀ ਕਰਨੀ ਪਈ, ਕਿਉਂਕਿ ਉਹਨੇ ਵੀ ਇਸੇ ਤਰ੍ਹਾਂ ਆਪਦੇ ਜਿਹੜੇ ਮੁਕਾਏ ਸੀ ਫ਼ੋਨ ਦੇ ਉੱਤੇ ਕਿ ਭਾਈ ਮੈਨੂੰ ਇੰਨੇ ਪੈਸੇ ਦਿਓ ਜਾਂ ਇੰਨੇ ਪੈਸੇ, ਇੰਨਾ ਕਮਿਸ਼ਨ ਲੈਣਾ ਮੈਂ। ਤੇ ਹੁਣ ਅਮਿਤ ਰਤਨ ਕੋਟਫੱਤਾ ਦੀ ਚਰਚਾ ਜ਼ੋਰਾਂ ਸ਼ੋਰਾਂ ਤੇ ਹੈ। ਵਿਰੋਧੀਆਂ ਨੇ ਇਹਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ। ਤੇ ਖਾਸ ਗੱਲ ਇਹ ਹੈ ਕਿ ਜਿਹੜੇ ਅਮਿਤ ਰਤਨ ਹੈ ਇਹ ਅਕਾਲੀ ਦਲ ਦੇ ਵਿੱਚੋਂ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਸੀਗੇ। ਪਤਾ ਇਹ ਲੱਗਿਆ ਕਿ ਘੁੱਦਾ ਪਿੰਡ ਹੈ, ਉੱਥੋਂ ਦੀ ਸਰਪੰਚ ਜਿਹੜੀ ਸੀਮਾ ਰਾਣੀ ਹੈ, ਉਹਦੀ ਪੰਚਾਇਤ ਦੀ ਜਿਹੜੀ ਗ੍ਰਾਂਟ ਆਈ ਸੀ ਉਹਦੇ ਪੈਸੇ ਫਸੇ ਹੋਏ ਸੀ, ਜਿਹਨੂੰ ਲੈ ਕੇ ਵਿਧਾਇਕ ਦੇ ਪੀਏ ਰੇਸ਼ਮ ਸਿੰਘ ਤੇ ਉਹਨਾਂ ਨੇ 4 ਲੱਖ ਰੁਪਏ ਦੀ ਰਿਸ਼ਵਤ ਮੰਗੀ ਸੀ। ਪਤਾ ਲੱਗਿਆ ਕਿ ਬਲਾਕ ਡਿਵੈਲਪਮੈਂਟ ਪੰਚਾਇਤ ਅਫਸਰ ਇਹ ਰਕਮ ਰਿਲੀਜ਼ ਕਰਦਾ ਸੀ, ਪਰ ਵਿਧਾਇਕ ਨੇ ਉਹਦੇ ਤੇ ਆਪਣਾ ਦਬਦਬਾ ਬਣਾਇਆ ਹੋਇਆ ਸੀ ਤੇ ਉਹ ਪੈਸੇ ਨਹੀਂ ਸੀ ਦੇ ਰਿਹਾ। ਹੁਣ ਇਸੇ ਮਸਲੇ ਨੂੰ ਲੈ ਕੇ ਮਿੰਟੂ ਜੀ ਇਹ ਜਾਣਕਾਰੀਆਂ ਦੇ ਕੇ ਗਏ ਨੇ ਕਿ ਉਹਨਾਂ ਵਿਧਾਇਕ ਨੂੰ ਪਿਛਲੇ ਦਰਵਾਜ਼ਿਓਂ ਵਿਜੀਲੈਂਸ ਨੇ ਕੱਢਤਾ ਜਦ ਕਿ ਪੀਏ ਚੱਕ ਲਿਆ। ਪਰ ਹੁਣ ਜਿਵੇਂ-ਜਿਵੇਂ ਇਹ ਖਬਰ ਬਾਹਰ ਆ ਰਹੀ ਹੈ, ਉਸ ਤੋਂ ਬਾਅਦ ਲਗਾਤਾਰ ਹੁਣ ਦਬਾਅ ਪੈਂਦਾ ਜਾਂਦਾ, ਸਰਕਾਰ ਤੇ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵਿਰੋਧੀ ਧਿਰਾਂ ਵੱਲੋਂ ਕਿ ਹੁਣ ਇਸ ਵਿਧਾਇਕ ਨੂੰ ਵੀ ਤੁਸੀਂ ਗ੍ਰਿਫਤਾਰ ਕਰੋ। ਤੇ ਡਾਕਟਰ ਵਿਜੇ ਸਿੰਗਲਾ ਤੇ ਫੌਜਾ ਸਿੰਘ ਸਰਾਰੀ ਦੇ ਮਾਮਲੇ ਦੀ ਗੱਲ ਆਪਾਂ ਕਰ ਹੀ ਚੁੱਕੇ ਹਾਂ ਕਿ ਉਹਨਾਂ ਦੇ ਵੀ ਜਿਹੜੇ ਸਟਿੰਗ ਆ, ਫੌਜਾ ਸਿੰਘ ਸਰਾਰੀ ਦੀ ਰਿਸ਼ਵਤ ਦਾ ਵੀ ਸਟਿੰਗ ਸਾਹਮਣੇ ਆਇਆ ਸੀ। ਇਸੇ ਤਰ੍ਹਾਂ ਹੈਲਥ ਮਿਨਿਸਟਰ ਵਿਜੇ ਸਿੰਗਲਾ ਨੂੰ ਵੀ ਮੁੱਖ ਮੰਤਰੀ ਸਾਹਿਬ ਨੇ ਖੁਦ ਬਰਖਾਸਤ ਕੀਤਾ ਸੀਗਾ ਉਹਦੇ ਅਹੁਦੇ ਤੋਂ ਕਿ ਤੁਸੀਂ ਇੱਕ ਜਿਹੜੀ ਪਰਸੈਂਟ ਰਿਸ਼ਵਤ ਮੰਗੀ ਹੈ ਜਾਂ 1% ਕਮਿਸ਼ਨ ਮੰਗਿਆ ਹੈ, ਜਿੰਨੇ ਵੀ ਟੈਂਡਰ ਹੋ ਰਹੇ ਨੇ ਉਹਨਾਂ ਦੇ ਵਿੱਚੋਂ। ਤੇ ਇਹ ਵਿਜੇ ਸਿੰਗਲਾ ਬਾਰੇ ਤਾਂ ਜਿਹੜੀ ਗੱਲ ਆ ਉਹ ਮੁੱਖ ਮੰਤਰੀ ਸਾਹਿਬ ਨੇ ਖੁਦ ਵੀਡੀਓ ਦੇ ਵਿੱਚ ਜਾਰੀ ਕੀਤੀ ਸੀ। ਦੇਖਦੇ ਹਾਂ ਹੁਣ ਅਮਿਤ ਰਤਨ ਦੇ ਨਾਲ ਇਸ ਮਸਲੇ ਦੇ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਕਿਵੇਂ ਸਜਦੀ ਹੈ। ਪਰ ਅਮਿਤ ਰਤਨ ਜਿਹੜੇ ਨੇ ਉਹ ਅਕਾਲੀ ਦਲ ਦੇ ਵਿੱਚੋਂ ਆਏ ਸੀਗੇ ਤੇ ਬਠਿੰਡਾ ਦੇ ਵਿੱਚੋਂ ਦਿਹਾਤੀ ਤੋਂ ਟਿਕਟ ਲੜੀ ਸੀ, ਉਹਨਾਂ ਨੇ ਚੋਣ ਲੜੀ ਸੀ, ਜਿੱਤ ਗਏ ਸੀ, ਵਿਧਾਇਕ ਬਣੇ। ਪਰ ਹੁਣ 4 ਲੱਖ ਰੁਪਏ ਦੀ ਰਿਸ਼ਵਤ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਨੇ। ਤੇ ਜਾਂਦੇ-ਜਾਂਦੇ ਗੱਲ ਕਰੀਏ ਜਿਹੜੀ ਮਨੀਸ਼ਾ ਗੁਲਾਟੀ ਨੇ, ਉਹਨਾਂ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪਿਛਲੇ ਦਿਨੀਂ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਨੂੰ ਹਟਾਉਣ ਦਾ ਫੈਸਲਾ ਲਿਆ ਗਿਆ ਸੀ ਤੇ ਉਸ ਤੋਂ ਬਾਅਦ ਮਨੀਸ਼ਾ ਗੁਲਾਟੀ ਨੇ ਇਹ ਅਹੁਦਾ ਮੁੜ ਤੋਂ ਸੰਭਾਲ ਲਿਆ। ਕੁਝ ਦਿਨ ਪਹਿਲਾਂ ਪੰਜਾਬ ਸਰਕਾਰ ਨੇ ਇੱਕ ਪੱਤਰ ਜਾਰੀ ਕੀਤਾ ਸੀਗਾ ਤੇ ਇਹ ਕਿਹਾ ਸੀਗਾ ਕਿ ਆਪਣਾ ਫੈਸਲਾ ਵਾਪਸ ਲਿਆ ਇਸ ਲਈ, ਜਿਹਦੇ ਵਿੱਚ ਉਹਨਾਂ ਨੇ ਮਹਿਲਾ ਕਮਿਸ਼ਨ ਦੇ ਮੁਖੀ ਦੇ ਅਹੁਦੇ ਦੀ ਮਿਆਦ ਵਧਾਈ ਸੀ। ਸਰਕਾਰ ਦਾ ਕਹਿਣਾ ਹੈ ਕਿ ਮਨੀਸ਼ਾ ਗੁਲਾਟੀ ਦੇ ਅਹੁਦੇ ਦੀ ਮਿਆਦ ਵਧਾਈ ਨਹੀਂ ਜਾ ਸਕਦੀ। ਪੰਜਾਬ ਸਰਕਾਰ ਦੇ ਖਿਲਾਫ ਮਨੀਸ਼ਾ ਗੁਲਾਟੀ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਬੂਹਾ ਖੜਕਾਇਆ ਸੀ। ਉਹਨਾਂ ਅਦਾਲਤ ਨੂੰ ਦੱਸਿਆ ਕਿ ਸਰਕਾਰ ਨੇ ਉਹਨਾਂ ਨੂੰ ਸਮੇਂ ਤੋਂ ਪਹਿਲਾਂ ਹੀ ਅਹੁਦੇ ਤੋਂ ਫਾਰਗ ਕਰ ਦਿੱਤਾ ਹੈ। ਇਸ ਤਰ੍ਹਾਂ ਉੱਚ ਅਦਾਲਤ ਦਖਲ ਦੇ ਨਾਲ ਕਮਿਸ਼ਨ ਦੀ ਮੁਖੀ ਦਾ ਅਹੁਦਾ ਬਹਾਲ ਹੋ ਗਿਆ ਸੀ। ਉਹਨਾਂ ਨੇ ਆਪਣਾ ਚਾਰਜ ਸੰਭਾਲ ਲਿਆ। ਇਸ ਮੌਕੇ ਮਨੀਸ਼ਾ ਗੁਲਾਟੀ ਨੇ ਕਿਹਾ ਕਿ ਮਹਿਲਾ ਕਮਿਸ਼ਨ ਨੂੰ ਪਹਿਲਾਂ ਵਧੀ ਮਿਆਦ ਮਿਲਦੀ ਰਹੀ ਹੈ। ਇਹ ਉਹਨਾਂ ਦੇ ਸਨਮਾਨ ਦੀ ਲੜਾਈ ਸੀ, ਕਿਉਂਕਿ ਸਰਕਾਰ ਨੇ ਕਿਹਾ ਸੀਗਾ ਕਿ ਚੇਅਰਪਰਸਨ ਦੇ ਅਹੁਦੇ ਦੀ ਮਿਆਦ ਦੇ ਵਿੱਚ ਵਾਧਾ ਨਹੀਂ ਕੀਤਾ ਜਾ ਸਕਦਾ। ਉਹਨਾਂ ਨੇ ਇਹ ਵੀ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਮਿਲਣ ਦੀ ਉਡੀਕ ਕਰ ਰਹੀ ਹੈ। ਦੇਖੋ ਇਹ ਤਾਂ ਹੁਣ ਸਰਕਾਰ ਨੂੰ ਚਾਹੀਦਾ ਕਿ ਸਰਕਾਰ ਨੇ ਹਾਈ ਕੋਰਟ ਦੇ ਵਿੱਚ ਕਿਹੋ ਜਿਹੀ ਉੱਥੇ ਬਹਿਸ ਮੁਬੈਸੇ ਦੇ ਵਿੱਚ ਹਿੱਸਾ ਲਿਆ ਜਾਂ ਕਿਹੋ ਜਿਹੀ ਤਕਰੀਰਾਂ ਕੀਤੀਆਂ। ਪਰ ਬੀਬੀ ਭਾਜਪਾ ਦੇ ਵਿੱਚ ਕੀ ਪਾਰਟੀਆਂ ਦੇ ਵਿੱਚ ਬੈਠਾ ਜਾਂ ਅਫੀਸ਼ੀਅਲ ਤੌਰ ਤੇ ਪਾਰਟੀ ਨੂੰ ਜੁਆਇਨ ਕੀਤਾ ਬੰਦਾ ਕੀ ਇਸ ਤਰ੍ਹਾਂ ਦੇ ਅਹੁਦੇ ਤੇ ਬੈਠ ਸਕਦਾ? ਇਹ ਇੱਕ ਵੱਡਾ ਸਵਾਲ ਆ ਸਰਕਾਰ ਦੇ ਸਾਹਮਣੇ ਤੇ ਤੁਹਾਡੇ ਸਾਰਿਆਂ ਦੇ ਲਈ ਵੀ ਹੈ।
ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਪੰਜਾਬੀ ਰੇਡੀਓ USA ਦੀ ਅਗਲੀ ਪੇਸ਼ਕਸ਼ ਪ੍ਰੋਗਰਾਮ ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਅੱਜ ਗੱਲਬਾਤ ਹੋਊਗੀ ਟਰੱਕਿੰਗ ਦੇ ਮਸਲੇ ਨੂੰ ਲੈ ਕੇ। ਉਸ ਇਸ਼ੂ ਦੇ ਬਾਰੇ ਟਰੱਕਿੰਗ ਇੰਡਸਟਰੀ ਦੇ ਨਾਲ ਜੁੜਿਆ ਤੁਹਾਡਾ ਕੋਈ ਵੀ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ ਤੁਸੀਂ ਪੰਜਾਬੀ ਰੇਡੀਓ USA ਦਾ ਜਿਹੜਾ ਸਟੂਡੀਓ ਦਾ ਨੰਬਰ ਹੈ 408 272 5200 ਡਾਇਲ ਕਰਕੇ ਉਸ ਚਰਚਾ ਦੇ ਵਿੱਚ ਹਿੱਸਾ ਵੀ ਲੈ ਸਕਦੇ ਹੋ। ਬਹੁਤ ਬਹੁਤ ਧੰਨਵਾਦ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਅਪਡੇਟ ਅਮਰੀਕਾ ਪ੍ਰੋਗਰਾਮ ਕੁਝ ਹੀ ਮਿੰਟਾਂ ਦੇ ਵਿੱਚ।